ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਮੁਖ ਉਚਰ ਹੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜਾਓ ਕਾਲ ਕਿਰਪਾ ਕਰਾਏ ਜਿਉ ਗੁਲਾਮ ਹੈ ਤਿਉ ਗੁਲ ਹੈ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਕਰ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਾਲ ਭਾਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ
ਪਤਿਤ ਪਾਵਨ ਭਗਤ ਵੰਸ਼ਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬਨਵਾਜ ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਗਰੀਬਨਵਾਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਅੰਮ੍ਰਿਤ ਵੇਲੇ ਤੋਂ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤਮਈ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਸਰਵਣ ਕਰ ਰਹੇ ਸੀ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੇ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ। ਆਓ ਸਾਧ ਸੰਗਤ ਜੀ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਪਾਵਨ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਪਾਵਨ ਬਾਣੀ ਜਪਜੀ ਸਾਹਿਬ, ਇਸ ਪਵਿੱਤਰ ਬਾਣੀ ਦੀ ਵਿਚਾਰ ਚੱਲ ਰਹੀ ਹੈ। ਸਿੱਧਾਂ ਦੇ ਬੇਨਤੀ ਕਰਦੇ ਹੈ ਮਹਾਰਾਜ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਦੱਸੋ ਕਿ ਸ੍ਰਿਸ਼ਟੀ ਕਿੰਨੇ ਪ੍ਰਕਾਰ ਦੀ ਹੈ। ਹਜ਼ੂਰ ਨੇ 3 ਪ੍ਰਕਾਰ ਦੀ ਸ੍ਰਿਸ਼ਟੀ ਦੱਸੀ ਹੈ ਸਿੱਧੋ, ਸਾਤਕੀ, ਰਾਜਸੀ ਅਤੇ ਤਾਮਸੀ। ਜੋ ਅਸੰਖ ਵਾਲੀ ਪਹਿਲੀ ਪੌੜੀ ਸੀ, ਅਸੰਖ ਜਪ, ਅਸੰਖ ਭਾਵੋ, ਅਸੰਖ ਪੂਜਾ, ਅਸੰਖ ਤਪ ਤਾਓ। ਇਸ 17ਵੀਂ ਪੌੜੀ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਤਕੀ ਅਤੇ ਰਾਜਸੀ ਸ੍ਰਿਸ਼ਟੀ ਦੀ ਬਾਬਤ ਕਥਨ ਕੀਤਾ ਸੀਗਾ। ਅੱਗੇ ਹੁਣ 18ਵੀਂ ਪੌੜੀ ਦੇ ਅੰਦਰ ਤਾਮਸੀ ਸ੍ਰਿਸ਼ਟੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਥਨ ਕਰਕੇ ਦੱਸ ਰਹੇ ਹੈ। ਸਿੱਧਾਂ ਦੇ ਬੇਨਤੀ ਕਰਨ ਤੇ ਹੈ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਤਾਮਸੀ ਸ੍ਰਿਸ਼ਟੀ ਬਾਬਤ ਥਾਏ ਵੀ ਕਿਰਪਾ ਕਰਕੇ ਸਾਨੂੰ ਦੱਸੋ। ਗਰੀਬਨਵਾਜ ਸਤਿਗੁਰੂ ਦੀ ਜਿਵੇਂ ਬਖਸ਼ਿਸ਼ ਕਰ ਰਹੇ ਸਾਧ ਸੰਗਤ ਜੀ ਭਾਵਨਾ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਵਿਚਾਰ ਦੇ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਵੋ। ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਸੰਖ ਮੂਰਖ ਅੰਧ ਘੋਰ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹੈ, ਹੇ ਸਿੱਧੋ, ਜਿਹੜੇ ਤਾਮਸੀ ਸੁਭਾਅ ਦੇ ਜੀਵ ਹੈ ਨਾ, ਜਿਸ ਨੂੰ ਤਾਮਸੀ ਸ੍ਰਿਸ਼ਟੀ ਕਥਨ ਕੀਤਾ ਹੈ, ਹਜ਼ੂਰ ਕਹਿੰਦੇ ਹਨ ਅਣਗਿਣਤ ਹੀ ਐਸੇ ਤਾਮਸੀ ਸੁਭਾਅ ਵਾਲੇ ਤਮੋਗੁਣੀ ਸੁਭਾਅ ਵਾਲੇ ਜਗਤ ਦੇ ਜੀਵ ਹੈ, ਜਿਨ੍ਹਾਂ ਨੇ ਅੰਧਤਾਈ ਵਿੱਚ ਲੱਗ ਕਰਕੇ ਬੇਸਮਝਤਾ ਸਹਿਤ ਜੀਵਨ ਨਿਰਵਾਹ ਕਰਨਾ ਕੀਤਾ। ਅਸੰਖ ਮੂਰਖ। ਸਾਧ ਸੰਗਤ ਜੀ ਮੂਰਖ ਉਹ ਹੁੰਦਾ ਹੈ ਜੋ ਆਪ ਉਹਨੂੰ ਸਮਝ ਨਾ ਹੋਵੇ। ਜੇਕਰ ਕੋਈ ਭਲਾ ਪੁਰਸ਼ ਸਿਆਣਾ ਸਮਝਾਵੇ ਤੇ ਉਹਨੂੰ ਸਮਝ ਆ ਜਾਵੇ, ਉਹ ਮੂਰਖ ਹੁੰਦਾ ਹੈ। ਤੇ ਇੱਕ ਹੁੰਦਾ ਸਾਧ ਸੰਗਤ ਜੀ ਅਸੰਖ ਮੂਰਖ ਅੰਧ, ਇੱਕ ਮੂਰਖ ਅੰਧ ਹੁੰਦਾ ਹੈ। ਇਹ 3 ਪ੍ਰਕਾਰ ਦੇ ਮੰਨੇ ਗਏ ਹੈ। ਇੱਕ ਮੂਰਖ ਅੰਧ ਹੁੰਦਾ ਹੈ ਜੋ ਆਪ ਸਮਝ ਨਹੀਂ ਹੁੰਦੀ ਤੇ ਕਿਸੇ ਸਮਝਾਉਣ ਦੇ ਬਾਵਜੂਦ ਵੀ ਸਮਝਦਾ ਨਹੀਂ ਹੈ। ਜੇ ਸਮਝਾਇਆ ਜਾਵੇ ਤੇ ਫਿਰ ਵੀ ਸਮਝਦਾ ਨਹੀਂ। ਔਰ ਤੀਸਰੇ ਪ੍ਰਕਾਰ ਦੇ ਹੁੰਦੇ ਹਨ ਮੂਰਖ ਅੰਧ ਘੋਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਜੇ ਉਹਨਾਂ ਨੂੰ ਸਮਝਾਉਣ ਦਾ ਕੋਈ ਯਤਨ ਕਰੇ ਕਿ ਭਲਿਆ ਨਾਮ ਜਪਿਆ ਕਰੋ, ਪਰਮੇਸ਼ਰ ਦੀ ਬੰਦਗੀ ਕਰਿਆ ਕਰੋ, ਸੇਵਾ ਸਿਮਰਨ ਕਰਿਆ ਕਰੋ, ਤੁਹਾਡਾ ਭਲਾ ਹੋ ਜਾਵੇਗਾ।
ਤੇ ਅੱਗੋਂ ਸਮਝਣ ਦੀ ਥਾਂ ਤੇ ਤਰਕਾਂ ਕਰਦੇ ਆ, ਜੀ ਕੋਈ ਨਹੀਂ, ਤੁਹਾਡੀ ਪੂਛ ਫੜ ਕੇ ਆਪਾਂ ਵੀ ਸੰਸਾਰ ਤੋਂ ਪਾਰ ਹੋ ਜਾਵਾਂਗੇ। ਆਪ ਬੰਦੇ ਬਣ ਜਾਣਾ, ਮਨੁੱਖ ਬਣਨਾ ਤੇ ਸਮਝਾਉਣ ਵਾਲੇ ਨੂੰ ਪਸ਼ੂ ਬਣਾ ਦੇਣਾ, ਇੱਦਾਂ ਦੀ ਤਰਕਾਂ ਕਰਦੇ ਆ। ਉਹਨਾਂ ਨੂੰ ਮੂਰਖ ਅੰਧ ਘੋਰ ਆਖਿਆ ਜਾਂਦਾ ਤੇ ਆਖਣਾ ਜੀ ਤੁਸੀਂ ਜਿਸ ਖੂਹ 'ਚ ਡਿੱਗੋਗੇ ਆਪਾਂ ਚੁੱਲ੍ਹੇ 'ਚ ਡਿੱਗ ਪਾਵਾਂਗੇ, ਔਰ ਤੁਹਾਡੀ ਪੂਛ ਫੜ ਕੇ ਆਪਾਂ ਭਾਵ ਸਾਗਰ ਤੋਂ ਪਾਰ ਹੋ ਜਾਵਾਂਗੇ। ਇਸ ਪ੍ਰਕਾਰ ਕਹਿੰਦੇ ਮੂਰਖ ਅੰਧ ਘੋਰ ਹੁੰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ, ਇਹ ਸਿੱਧੋ ਉਹਨਾਂ ਦੀ ਅਣਗਿਣਤ ਹੀ ਹੈ, ਗਿਣਤੀ ਕੋਈ ਨਹੀਂ ਕੀਤੀ ਜਾ ਸਕਦੀ। ਇੰਨੀ ਜ਼ਿਆਦਾ ਉਹਨਾਂ ਦੀ ਸੰਖਿਆ ਹੈ ਕਿ ਉਹ ਗਿਣਤੀ ਤੋਂ ਬਾਹਰ ਹਨ। ਅਸੰਖ ਮੂਰਖ ਅੰਧ ਘੋਰ, ਐਸੇ ਅੰਧਤਾਈ ਵਿੱਚ ਵਰਤਣ ਵਾਲੇ ਜਿਹੜੇ ਅਗਿਆਨੀ ਬੇਸਮਝੇ ਜੀਵ ਹਨ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਜਿਵੇਂ ਸਾਧ ਸੰਗਤ ਜੀ ਕਿਸੇ ਦੇ ਘਰ ਵਿੱਚ ਮਰਗ ਹੋ ਗਈ ਸੀਗੀ ਤੇ ਮੂਰਖਾਂ ਦਾ ਟੱਬਰ ਇੱਕ ਨੂੰ ਆਖਿਆ ਜਾਂਦਾ ਸੀਗਾ। ਉਹ ਸਾਧ ਸੰਗਤ ਉਹਦੇ ਆਪਣੇ ਪੁੱਤਰ ਨੂੰ, ਵੱਡੇ ਪੁੱਤਰ ਨੂੰ ਘੱਲਿਆ ਕਿ ਜਾ ਹਿਰਖ ਕਰਕੇ ਆ, ਸਾਡੇ ਗਵਾਂਢੀ ਜਿਹੜੇ ਹੈ, ਸਾਡੇ ਮਿੱਤਰ ਵੀ ਹੈ, ਗਵਾਂਢੀ ਵੀ ਹੈ, ਤੇ ਸਾਡਾ ਜਾਣ ਦਾ ਫਰਜ਼ ਬਣਦਾ। ਜਦੋਂ ਬਾਪ ਨੇ ਭੇਜਿਆ ਤੇ ਜਾ ਕਰਕੇ ਰਸਤੇ ਵਿੱਚ ਜਾਂਦੇ ਹੋ ਉਹਨਾਂ ਦੇ ਕੋਈ ਦੁਸ਼ਮਣ ਵੀ ਸਨ। ਉਹਨਾਂ ਨੂੰ ਸੁਣ ਕਰਕੇ ਪਤਾ ਕੋਈ ਨਹੀਂ ਕਿ ਜਾ ਕੇ ਕੀ ਬੋਲਣਾ, ਕੋਈ ਸਮਝ ਨਹੀਂ ਸੀਗੀ। ਜਦੋਂ ਗਿਆ ਤੇ ਰਸਤੇ ਵਿੱਚ ਜਾਂਦਿਆਂ ਹੋਏ ਉਹਨਾਂ ਦੇ ਜਿਹੜੇ ਕੋਈ ਦੁਸ਼ਮਣ ਸਨ, ਜਿਨ੍ਹਾਂ ਦੇ ਘਰ ਦਾ ਜੀਵ ਚੜ੍ਹਾਈ ਕਰ ਗਿਆ ਸੀਗਾ, ਉਹ ਬੋਲਦੇ ਜਾ ਰਹੇ ਹਨ, ਚੰਗਾ ਹੋਇਆ ਸਗੋਂ ਮਰ ਗਿਆ, ਗਲੋਂ ਲੱਥਾ ਡੰਡਾ ਲੱਥ ਗਿਆ, ਇੱਦਾਂ ਦੀਆਂ ਗੱਲਾਂ ਬੋਲਦੇ ਜਾ ਰਹੇ ਸਨ। ਤੇ ਉਹ ਮੂਰਖ ਦਾ ਪੁੱਤਰ ਵੀ ਜਾ ਕਰਕੇ ਕਹਿਣ ਲੱਗਾ, ਜਿਹੜੇ ਹੋਰ ਰੋਂਦੇ ਪਏ ਸਨ ਉਹਨਾਂ ਵੱਲ ਵੇਖ ਕੇ ਰੋਇਆ ਤਾਂ ਨਹੀਂ, ਹਿਰਖ ਦੀ ਕੋਈ ਗੱਲ ਨਹੀਂ ਕੀਤੀ। ਤੇ ਜਾ ਕੇ ਕਹਿੰਦਾ ਚੰਗਾ ਹੋਇਆ ਮਰ ਗਿਆ, ਗਲੋਂ ਲੱਥਾ, ਇਹਨੇ ਕਿਹੜਾ ਕੋਈ ਚੰਗਾ ਕੰਮ ਕਰਨਾ ਸੀ। ਇੱਦਾਂ ਦੀਆਂ ਗੱਲਾਂ ਜਾ ਕੇ ਬੋਲਣ ਲੱਗਾ ਤੇ ਘਰ ਵਾਲਿਆਂ ਫੜ ਕੇ ਚੰਗਾ ਕੁਟਾਪਾ ਚਾੜਿਆ। ਜਦੋਂ ਵਾਪਸ ਆਇਆ ਤੇ ਪੁੱਛਿਆ ਕਿ ਪੁੱਤਰ ਕੀ ਗੱਲ ਹੋਈ ਹੈ। ਸਾਧ ਸੰਗਤ ਜੀ ਉਹ ਕਹਿਣ ਲੱਗਾ ਕਿ ਇਹ ਮੇਰੇ ਨਾਲ ਬੀਤੀ ਹੈ, ਤੇ ਦੂਜੇ ਨੂੰ ਘੱਲਿਆ, ਉਹ ਚੁੱਪ ਕਰਕੇ ਵਾਪਸ ਆ ਗਿਆ। ਇਸ ਪ੍ਰਕਾਰ ਕੁਝ ਬੋਲਿਆ ਹੀ ਨਾ। ਤੇ ਉਹਨੂੰ ਵੀ ਪੁੱਛਿਆ, ਕਹਿੰਦਾ ਤੂੰ ਕੀ ਆ ਕਰਕੇ ਹਿਰਖ ਕੀਤਾ ਸੀ? ਕਹਿੰਦਾ ਮੈਂ ਤੇ ਕੁਝ ਬੋਲਿਆ ਹੀ ਨਹੀਂ। ਤੇ ਸਾਧ ਸੰਗਤ ਫਿਰ ਕਹਿੰਦਾ ਹੁਣ ਮੈਂ ਆਪ ਜਾਵਾਂਗਾ। ਜਦੋਂ ਇਹਨਾਂ ਦਾ ਬਾਪ ਆਪ ਗਿਆ, ਤੀਸਰੀ ਵਾਰ ਗਿਆ ਤੇ ਜਾ ਕਰਕੇ ਕਹਿਣ ਲੱਗਾ ਤੇ ਜਿਹੜਾ ਮੇਰਾ ਪਹਿਲਾ ਪੁੱਤਰ ਆਏ ਸੀ ਉਹ ਤਾਂ ਚੁੱਪ ਕਰਕੇ ਚਲਾ ਗਿਆ, ਉਹਨੂੰ ਪਤਾ ਨਹੀਂ ਸੀ, ਬੇਸਮਝ ਸੀਗਾ, ਨਾਦਾਨ ਹੈ। ਫਿਰ ਦੂਜੇ ਪੁੱਤਰ ਨੂੰ ਭੇਜਿਆ ਸੀ, ਉਹਨੂੰ ਪਤਾ ਨਹੀਂ ਸੀ ਕਿ ਕਿਵੇਂ ਜਾ ਕਰਕੇ ਹਿਰਖ ਕਰੀਦਾ, ਕਿਵੇਂ ਬੋਲੀਦਾ। ਤੇ ਕਹਿਣ ਲੱਗਾ ਕਿ ਕੋਈ ਨਹੀਂ, ਜਦੋਂ ਅਗਲੀ ਵਾਰ ਤੁਹਾਡਾ ਕੋਈ ਮਰੂਗਾ ਤੇ ਫਿਰ ਮੈਂ ਆਪ ਆਵਾਂਗਾ। ਇਹ ਸਾਧ ਸੰਗਤ ਜੀ ਮੂਰਖਾਂ ਦੇ ਲੱਖਣ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਗੁਰਬਾਣੀ ਵਿੱਚ ਵੀ ਫਰਮਾਨ ਕੀਤਾ, ਕਹਿੰਦੇ ਹਨ ਮੂਰਖ ਕੇ ਕਿਆ ਲੱਖਣ ਹੈ, ਕਿਆ ਮੂਰਖ ਦਾ ਕਹਿਣਾ ਕਰਨਾ। ਇਹ ਮੂਰਖਾਂ ਦੇ ਲੱਛਣ ਕੀ ਹੈ? ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹੰਕਾਰ ਦੇ ਨਾਲ ਫਿਰ ਬੇਸਮਝਤਾ ਹੁੰਦੀ ਹੈ। ਮੂਰਖ ਉਹ ਜੇ ਮੁਗਧ ਹੈ ਅਹੰਕਾਰੇ ਮਰਨਾ, ਹੰਕਾਰ ਦੇ ਵਿੱਚ ਹੀ ਮਰਦਾ ਰਹਿੰਦਾ। ਬੇਸਮਝਤਾ ਕਰਕੇ ਕੋਈ ਪਤਾ ਨਹੀਂ ਹੁੰਦਾ ਕਿਵੇਂ ਮੈਂ ਜੀਵਨ ਨਿਰਵਾਹ ਕਰਨਾ ਹੈ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਆ, ਫਿਰ ਇਹ ਪੰਕਤੀ ਪੜ੍ਹੋ ਜੀ। ਅਸੰਖ ਮੂਰਖ ਅੰਧ ਘੋਰ। ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਇਹ ਸਿੱਧੋ ਅਣਗਿਣਤ ਹੀ ਉਹ ਜੀਵ ਹਨ ਜਿਹੜੇ ਅੰਧਤਾਈਆਂ ਕਰਦੇ ਹਨ। ਤਾਮਸੀ ਸ੍ਰਿਸ਼ਟੀ ਵਾਲੇ ਅਣਗਿਣਤ ਐਸੇ ਜੀਵ ਹੈ, ਅਨੇਕਾਂ ਹੀ ਹੈ, ਜਿਹੜੇ ਇੱਕ ਤਾਂ ਮੂਰਖ ਹਨ, ਇੱਕ ਮੂਰਖ ਅੰਧ ਹਨ, ਫਿਰ ਤੀਸਰੀ ਪ੍ਰਕਾਰ ਦੇ ਮੂਰਖ ਅੰਧ ਘੋਰ ਹਨ। ਇਹ ਤਾਮਸੀ ਜੀਵ ਹੀ ਇਹਨਾਂ ਨੂੰ ਜਾਣਨਾ ਕਰੋ। ਤੇ ਜਿਹੜਾ ਪਹਿਲਾ ਬਾਪ ਦਾ ਪੁੱਤਰ ਗਿਆ ਸੀ ਉਹ ਸਾਧ ਸੰਗਤ ਜੀ ਮੂਰਖ ਚੁੱਪ ਕੀਤਾ ਰਿਹਾ। ਦੂਜਾ ਜਾਗ ਕਰਕੇ ਅਜੋਗ ਲਫ਼ਜ਼ ਬੋਲ ਆਇਆ, ਉਹ ਮੂਰਖ ਅੰਧ ਸੀਗਾ। ਤੇ ਮੂਰਖ ਅੰਧ ਘੋਰ ਇਹਨਾਂ ਦਾ ਬਾਪ ਨਿਕਲਿਆ। ਤੇ ਸਾਧ ਸੰਗਤ ਉਹਦੇ ਬਾਪ ਨੂੰ ਪਤਾ ਕੀ ਕਿਹਾ? ਕਹਿੰਦੇ ਕਿ ਤੁਹਾਡਾ ਤੇ ਆਵਾ ਹੀ ਭੂਤ ਗਿਆ, ਤੁਹਾਨੂੰ ਕੁਝ ਪਤਾ ਨਹੀਂ ਹੈ, ਜਾ ਚਲਿਆ ਜਾ। ਉਹਨੂੰ ਵੀ ਧੱਕੇ ਮਾਰ ਕਰਕੇ ਬਾਹਰ ਕੱਢ ਦਿੱਤਾ ਸੀਗਾ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੇ ਜਿਹੜੇ ਮੂਰਖ ਜੀਵ ਅਣਗਿਣਤ ਹੀ ਜਾਣਨਾ ਕਰੋ। ਅਸੰਖ ਚੋਰ ਹਰਾਮ ਖੋਰ। ਫੇਰ ਜਿਹੜੇ
ਤਾਮਸੀ ਸ੍ਰਿਸ਼ਟੀ ਵਿੱਚ ਆਉਂਦੇ ਹਨ ਉਹ ਚੋਰ ਕਰਨ ਵਾਲੇ, ਚੋਰੀਆਂ ਕਰਨ ਵਾਲੇ ਚੋਰ ਵੀ ਹੈ। ਅਸੰਖ ਚੋਰ, ਹਰਾਮਖੋਰ ਤੇ ਹਰਾਮ ਦੀ ਕਮਾਈ ਖਾਣ ਵਾਲੇ ਜਿਹੜੇ ਹਨ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਐਸੇ ਜਿਹੜੇ ਚੋਰੀਆਂ ਕਰ ਕਰਕੇ ਜਾਂ ਪਰਿਵਾਰ ਨੂੰ ਪਾਲਦੇ ਆ ਜਾਂ ਹਰਾਮ ਦੀ ਕਮਾਈ ਖਾਂਦੇ ਆ, ਉਹਨਾਂ ਦੀ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ। ਅਣਗਿਣਤ ਐਸੇ ਜਗਤ ਦੇ ਜੀਵ ਹੈ। ਤੇ 4 ਪ੍ਰਕਾਰ ਦੇ ਚੋਰ ਮੰਨੇ ਗਏ ਹੈ ਗੁਰਮਤਿ ਦੇ ਅਨੁਸਾਰ। ਹੈ ਤਾਂ ਭਾਵੇਂ ਅਣਗਿਣਤ ਹੈ, ਪਰ ਪ੍ਰਮੁੱਖ ਵਿਸ਼ੇਸ਼ ਕਰਕੇ ਚੌਹਾਂ ਦੇ ਬਾਬਤ ਸਾਧ ਸੰਗਤ ਦੀ ਜ਼ਿਕਰ ਆਉਂਦਾ ਹੈ। ਇੱਕ ਉਹ ਹਨ ਜਿਹੜੇ ਧਨ ਦੇ ਚੋਰ ਹਨ, ਇੱਕ ਉਹ ਹਨ ਜਿਹੜੇ ਸਾਧ ਸੰਗਤ ਜੀ ਮਨ ਦੇ ਚੋਰ ਹਨ, ਪਰਮੇਸ਼ਰ ਦਾ ਸਿਮਰਨ ਨਹੀਂ ਕਰਦੇ। ਇੱਕ ਵਾਹਿਗੁਰੂ ਦੇ ਸਿਮਰਨ ਦੇ ਵੱਲੋਂ ਚੋਰ ਹਨ। ਔਰ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਗੁਰਬਾਣੀ ਵਿੱਚ ਬਚਨ ਕੀਤਾ, ਕਹਿੰਦੇ ਹਨ ਕਿ ਜਿਹੜੇ ਇਹ ਤਰ੍ਹਾਂ ਤਰ੍ਹਾਂ ਦੇ ਚੋਰ ਹੈ ਨਾ ਜਗਤ ਦੇ ਅੰਦਰ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਕਿੰਨੇ ਪ੍ਰਕਾਰ ਦੇ ਸੰਸਾਰ ਦੇ ਚੋਰ ਹੈ। ਸਾਧ ਸੰਗਤ ਇੱਕ ਉਹ ਚੋਰ ਹੈ ਜਿਹੜੇ ਕਿਸੇ ਦੀ ਕਵਿਤਾ ਚੁਰਾ ਕਰਕੇ ਚੋਰੀ ਕਰ ਲੈਣੀ ਤੇ ਪਿੱਛੇ ਆਪਣਾ ਨਾਮ ਲਿਖ ਦੇਣਾ। ਇਸ ਪ੍ਰਕਾਰ ਜਿਹੜੇ ਕਵੀ ਚੋਰ ਮੰਨੇ ਗਏ ਉਹ ਵੀ ਅੱਗੇ 4 ਪ੍ਰਕਾਰ ਦੇ ਮੰਨੇ ਹਨ। ਉਹਨਾਂ ਦੇ ਬਾਬਤ ਵੀ ਜ਼ਿਕਰ ਆਉਂਦਾ ਹੈ। ਇੱਕ ਚੋਰ ਹੈ ਭਾਰਜਾ, ਇੱਕ ਚੋਰ ਹੈ ਬੂਧ, ਇੱਕ ਚੋਰ ਹੈ ਮਿੱਤਰ ਸੋ, ਇੱਕ ਚੋਰ ਅਵਧੂਤ। ਜਿਹੜਾ ਕਿਸੇ ਦੀ ਕਵਿਤਾ ਚੋਰੀ ਕਰਕੇ ਦੇ ਪਿੱਛੇ ਆਪਣਾ ਨਾਮ ਲਿਖਦੇ ਨੂੰ ਇਸਤਰੀ ਚੋਰ ਆਖਿਆ ਜਾਂਦਾ ਹੈ। ਭਾਰਜਾ ਦਾ ਅਰਥ ਇਸਤਰੀ ਹੁੰਦਾ ਹੈ। ਫਿਰ ਕਿਸੇ ਦੇ ਨਾਲ ਥੋੜ੍ਹੇ ਜਿਹੇ ਅਰਥ ਮਿਲਾ ਕਰਕੇ ਆਖਣਾ ਕਿ ਹੁਣ ਮੈਂ ਹੀ ਅਰਥ ਕਰ ਦਿੱਤੇ ਹੈ, ਫਿਰ ਉਹ ਸਾਧ ਸੰਗਤ ਜੀ ਉਹ ਪੁੱਤਰ ਚੋਰ ਮੰਨਿਆ ਜਾਂਦਾ ਹੈ। ਤੇ ਜਿਹੜਾ ਚੌਥਾ ਅਵਧੂਤ ਚੋਰ ਹੈ ਨਾ, ਉਹ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਜਿਵੇਂ ਪਰਮਾਤਮਾ ਨੇ ਸੋਝੀ ਦਿੱਤੀ ਹੈ ਤਿਵੇਂ ਉਹਨੂੰ ਕਾਵਿ ਰਚਨਾ ਪੂਰੀ ਹੈ, ਤੇ ਉਹਨੇ ਫਿਰ ਅੱਗੇ ਕਵਿਤਾ ਬਣਾ ਕਰਕੇ ਜਗਤ ਅੰਦਰ ਪ੍ਰਸਿੱਧ ਕਰ ਦਿੱਤੀਆਂ ਹਨ। ਉਹ ਅਵਧੂਤ ਚੋਰ ਸਭ ਤੋਂ ਸਾਧ ਸੰਗਤ ਜੀ ਉੱਤਮ ਮੰਨਿਆ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ, ਅਸੰਖ ਚੋਰ, ਅਣਗਿਣਤ ਐਸੇ ਜਗਤ ਦੇ ਚੋਰ ਹਨ। ਜਿਹੜਾ ਪਰਮੇਸ਼ਰ ਦਾ ਨਾਮ ਨਹੀਂ ਜਪਦਾ ਉਹ ਵੀ ਚੋਰ ਹੈ। ਕਿਉਂਕਿ ਹਜ਼ੂਰ ਨੇ ਬਚਨ ਕੀਤਾ, ਤੇ ਤਸਕਰ ਜੋ ਨਾਮ ਨਾ ਲੇਵਹਿ ਵਾਸਹਿ ਕੋਟ ਪੰਚਾਸਾ। ਤਸਕਰ ਦਾ ਅਰਥ ਵੀ ਚੋਰ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਵਾਹਿਗੁਰੂ ਦਾ ਨਾਮ ਨਹੀਂ ਜਪਦਾ ਉਹ ਵੀ ਚੋਰ ਹੈ। ਹਰ ਸਮੇਂ ਆਪਣੇ ਮਨ ਨੂੰ ਡਰਾਉਂਦਾ ਰਹਿੰਦਾ ਹੈ, ਹਰ ਸਮੇਂ ਅਵੇਸਲੇ ਹੋ ਕਰਕੇ ਰਹਿੰਦਾ, ਜਾਂ ਰੱਬਾ ਝੂਠੀ ਹੋ ਜਾਵੇ ਨਾ ਹੀ ਨਾਮ ਜਪਣਾ ਪਵੇ ਤਾਂ ਚੰਗੀ ਗੱਲ ਹੈ। ਅੰਮ੍ਰਿਤ ਵੇਲੇ ਵੀ ਬਾਰ-ਬਾਰ ਕਹੀ ਜਾਵੇ ਕਿ ਜਦੋਂ ਨਾਮ ਜਪਣ ਦਾ ਗੁਰਬਾਣੀ ਪੜ੍ਹਦਾ ਸਮਾਂ ਉਦੋਂ ਆਖਣਾ ਜੀ ਸਿਰ ਪੀੜ ਹੋਣ ਲੱਗ ਪਿਆ, ਕਦੇ ਪੇਟ ਦਰਦ ਹੁੰਦਾ ਹੈ, ਕਈ ਤਰ੍ਹਾਂ ਦੇ ਬਹਾਨੇ ਬਣਾਏ ਜਾਣੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਚੋਰ ਕਈ ਤਰ੍ਹਾਂ ਦੇ ਬਹਾਨੇ ਬਣਾਉਂਦਾ ਨਾ, ਝੂਠ ਬੋਲਦਾ ਚੋਰੀਆਂ ਕਰਨ ਦੇ ਵਾਸਤੇ, ਤਿਵੇਂ ਜਿਹੜੇ ਨਾਮ ਜਪਣ ਦੇ ਵੱਲੋਂ ਚੋਰ ਹੈ ਨਾ, ਮਨ ਨੂੰ ਦੁਰਾ ਕਰਕੇ ਰੱਖਦੇ ਹੈ, ਮਨ ਨੂੰ ਗੁਰੂ ਚਰਨਾਂ ਵਿੱਚ ਜੋੜਦੇ ਨੇ, ਉਹ ਵੀ ਚੋਰ ਹੀ ਜਾਣਨਾ ਕਰੋ। ਇਸ ਪ੍ਰਕਾਰ ਕੋਈ ਧਨ ਨੂੰ ਚੁਰਾ ਕਰਕੇ ਚੋਰੀ ਕਰਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ, ਐਸੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਭੈ ਨੂੰ ਵਿਸਾਰ ਕਰਕੇ ਰੱਬ ਦਾ ਭੈ ਹੀ ਨਹੀਂ ਦਿੱਤਾ, ਭਾਵੇਂ ਮਨ ਦੇ ਵਿੱਚ ਚੋਰੀਆਂ ਕਰਦੇ, ਉਹਨਾਂ ਦੀ ਅਣਗਿਣਤ ਹੀ ਸੰਸਾਰ ਦੇ ਅੰਦਰ ਜਾਣਨਾ ਕਰੋ ਕਿ ਕਿੰਨੀ ਜ਼ਿਆਦਾ ਉਹਨਾਂ ਦੀ ਸੰਖਿਆ ਹੈ, ਕਹਿਣੇ ਕਥਨੇ ਤੋਂ ਬਾਹਰ ਹੈ। ਫਿਰ ਇਸੇ ਪ੍ਰਕਾਰ ਹੀ ਪੰਕਤੀ ਪੜੋ ਜੀ। ਸੰਖ ਚੋਰ ਹਰਾਮਖੋਰ। ਜਿੱਥੇ ਅਣਗਿਣਤ ਪ੍ਰਕਾਰ ਦੇ ਚੋਰ ਹਨ, ਉੱਥੇ ਹਰਾਮ ਦੀ ਕਮਾਈ ਕਰਨ ਵਾਲੇ, ਹਰਾਮ ਦਾ ਖਾਣ ਵਾਲੇ ਵੀ ਅਣਗਿਣਤ ਹਨ। ਹਰਾਮਖੋਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਜਿਵੇਂ ਸਾਧ ਸੰਗਤ ਜੀ ਪਰਾਏ ਦਾ ਹੱਕ ਮਾਰ ਕਰਕੇ ਖਾ ਜਾਣਾ, ਇਹ ਵੀ ਹਰਾਮ ਦੀ ਕਮਾਈ ਹੈ। ਔਰ ਇਸੇ ਪ੍ਰਕਾਰ ਕੋਈ ਧੀਆਂ ਨੂੰ ਸਾਧ ਸੰਗਤ ਵੇਚ ਕਰਕੇ ਕਮਾਈ ਖਾਂਦੇ, ਉਹ ਵੀ ਹਰਾਮ ਦੀ ਕਮਾਈ ਹੈ। ਗਰੀਬ ਨਵਾਜ਼ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ ਇੱਕ ਐਸੀ ਸੰਸਾਰ ਦੇ ਅੰਦਰ ਚੋਰ ਹੈ ਜਿਹੜੇ ਸਾਧ ਸੰਗਤ ਜੀ ਜਿਵੇਂ ਇੱਕ ਤਾਂ ਕਵਿਤਾ ਚਰਾਉਣ ਵਾਲੇ ਹੈ ਨਾ, ਕੋਈ ਐਸੇ ਪਾਪੀ ਚੋਰ ਵੀ ਹਨ, ਇੱਕ ਮਹਾਂ ਪਾਪੀ ਚੋਰ ਹਨ, ਇੱਕ ਉਹਦੇ ਨਾਲ ਕਈ ਗੁਣਾ ਵੱਡੇ ਮਹਾਨ ਜਿਹੜੇ ਮਹਾਂ ਪਾਪੀ ਚੋਰ ਹੈ, ਉਹ ਗੁਰੂ ਕੀ ਬਾਣੀ ਦੀ ਪੰਕਤੀਆਂ ਲੈ ਲੈ ਕਰਕੇ ਪਿੱਛੇ ਆਪਣਾ ਨਾਮ ਲਿਖ ਦਿੰਦੇ ਹੈ। ਇਹ ਵੀ ਤਾਂ ਸਾਧ ਸੰਗਤ ਜੀ ਇੱਕ ਚੋਰੀ ਹੈ ਨਾ। ਗਰੀਬ ਨਵਾਜ਼ ਸਤਿਗੁਰੂ ਜੀ ਕਹਿੰਦੇ ਐਸੇ ਤਮਾਮ ਸੰਸਾਰ ਦੇ ਅੰਦਰ ਚੋਰ ਹੈ ਜਿਨ੍ਹਾਂ ਦੀ ਸੰਖਿਆ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਕਿੰਨੇ ਜ਼ਿਆਦਾ ਚੋਰ ਹਨ।
ਜਿਵੇਂ ਕਈਆਂ ਨੇ ਸਾਧ ਸੰਗਤ ਜੀ ਕਿੰਨਾ ਯਤਨ ਵੀ ਕੀਤਾ ਹੈ, ਜੋ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਨਾਮ ਪਿੱਛੇ ਲਿਖ ਦੇਣਾ ਕੀਤਾ। ਕਵਿਤਾ ਆਪਿੜ ਮਿਲਾ ਕੇ ਤੇ ਪਿੱਛੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਨਾਮ ਲਿਖ ਦਿੱਤਾ। ਉਹ ਕਹਿੰਦੇ ਹਨ, ਆਪ ਲਿਆ ਸੋ ਦੁੱਧ ਸਮਾਨ, ਮੰਗ ਲਿਆ ਸੋ ਪਾਣੀ। ਕਹਿੰਦੇ ਜੇਕਰ ਉਹ ਆਪੇ ਦਿੰਦਾ ਤੇ ਦੁੱਧ ਦੇ ਸਮਾਨ ਜਾਣਨਾ, ਤੇ ਜੇਕਰ ਮੰਗ ਲਵੇ ਤਾਂ ਪਾਣੀ ਹੈ। ਔਰ ਇਸੇ ਪ੍ਰਕਾਰ ਜੇਕਰ ਖੋਹ ਲਈ ਸੋ ਰਕਤ ਸਮਾਨ, ਨਾਨਕ ਨਾਮ ਨਿਰਬਾਣੀ। ਜਿਹੜਾ ਕਹਿੰਦਾ ਖੋਹ ਲੈਂਦਾ ਉਹ ਰਕਤ ਖੂਨ ਦੇ ਸਮਾਨ ਜਾਣਿਆ ਜਾਂਦਾ। ਤੇ ਪਿੱਛੇ ਨਾਨਕ ਪਦ ਲਾ ਦਿੱਤਾ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਐਸੇ ਵੀ ਜਿਹੜੇ ਮਹਾਨ ਵੱਡੇ ਚੋਰੀ ਕਰਨ ਵਾਲੇ ਹੈ। ਤੇ ਫਿਰ ਇੱਕ ਉਹ ਚੋਰ ਹਨ ਜਿਹੜੇ ਗੁਰਬਾਣੀ ਦੀਆਂ ਪੰਕਤੀਆਂ ਬਦਲ ਕਰਕੇ ਤੇ ਪਿੱਛੇ ਆਪਣਾ ਨਾਮ ਲਿਖ ਲੈਂਦੇ। ਇਹ ਤਾਂ ਕਵਿਤਾ ਦੇ ਚੋਰ ਦੇ ਵਿੱਚ ਆ ਗਏ ਨਾ, ਜੋ ਗੁਰਬਾਣੀ ਦੀਆਂ ਪੰਕਤੀਆਂ ਲੈ ਕਰਕੇ ਮਹਾਨ ਸਾਧ ਸੰਗਤ ਜੀ ਪਾਪ ਕਰਮ ਕਰਦੇ ਹੈ। ਐਸੇ ਹਰਾਮਖੋਰੀਆਂ ਕਰਦੇ ਹਨ ਜਿਨ੍ਹਾਂ ਦੇ ਬਾਬਤ ਸਾਧ ਸੰਗਤ ਦੀ ਜੇਕਰ ਆਉਂਦਾ ਹੈ। ਜਿਵੇਂ ਜੋ ਹਾਠੀ ਸਿੰਘ ਹੋਇਆ ਹੈ ਨਾ, ਇਤਿਹਾਸ ਅੰਦਰ ਜੇਕਰ ਆਉਂਦਾ ਹੈ, ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਸਮੇਂ ਸੱਚਖੰਡ ਗਮਨ ਕਰ ਗਏ ਸਨ। ਤੇ ਪੂਜਨੀਕ ਮਾਤਾ ਸੁੰਦਰ ਕੌਰ ਜੀ ਉਸ ਸਮੇਂ ਦਿੱਲੀ ਦੇ ਵਿੱਚ ਸਨ। ਪਤਾ ਲੱਗਾ ਕਿ ਗੁਰਬਾਣੀ ਦੀ ਘੋਰ ਬੇਅਦਬੀ ਕਰਦਾ ਪਿਆ ਹੈ, ਇਹ ਆਪਣਾ ਨਾਮ ਲਿਖਾਉਂਦਾ ਪਿਆ। ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਵਾਲੇ ਜੋ ਸ਼ਸਤਰ ਸਨ ਸ੍ਰੀ ਅਕਾਲ ਤਖਤ ਸਾਹਿਬ, ਉਹ ਆਪਣੇ ਸਰੂਪ ਦੇ ਉੱਪਰ ਸਜਾ ਕਰਕੇ ਤੇ ਗੁਰੂ ਬਣਦਾ ਪਿਆ ਸੀਗਾ। ਤੇ ਮਾਤਾ ਜੀ ਨੇ ਬਹੁਤ ਸਮਝਾਇਆ, ਸੁਨੇਹਾ ਵੀ ਭੇਜਿਆ ਪਰ ਨਾ ਟਲਿਆ। ਫਿਰ ਇਹਨੂੰ ਸ਼ਰਾਪ ਦਿੱਤਾ ਸੀਗਾ ਕਿ ਤੂੰ ਜਵਾਨੀ ਨਾ ਮਾਣੇ, ਤੈਨੂੰ ਮਰਨਾ ਪਵੇਗਾ। ਤੇ ਸਾਧ ਸੰਗਤ ਜੀ ਕਮੌਤੇ ਮਾਰਿਆ ਸੀਗਾ ਹਾਠੀ ਸਿੰਘ। ਐਸੇ ਜਿਹੜੇ ਚੋਰੀਆਂ ਕਰਨ ਵਾਲੇ ਚੋਰ ਹੈ, ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਅਣਗਿਣਤ ਹੀ ਹਨ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਔਰ ਇਸੇ ਪ੍ਰਕਾਰ ਹਰਾਮ ਦੀ ਕਮਾਈ ਕਰਨ ਵਾਲੇ, ਹਰਾਮ ਦਾ ਖਾਣ ਵਾਲੇ ਵੀ ਅਨੇਕਾਂ ਹੀ ਹਨ। ਅਸੰਖ ਅਮਰ ਕਰ ਜਾਹੇ ਜੋਰ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਨੇਕਾਂ ਹੀ ਐਸੇ ਸੰਸਾਰ ਦੇ ਜੀਵ ਹੈ ਇਹ ਸਿੱਧੋ ਜਿਨ੍ਹਾਂ ਨੇ ਅਮਰ ਆਪਣਾ ਹੁਕਮ ਚਲਾਉਣਾ ਕੀਤਾ ਹੈ। ਕਰ ਜਾਹੇ ਜੋਰ, ਆਪਣੇ ਜ਼ੋਰ ਦੇ ਨਾਲ ਹਕੂਮਤ ਚਲਾਵਣਾ ਕੀਤੀ ਹੈ। ਅਣਗਿਣਤ ਹੀ ਐਸੇ ਸੰਸਾਰ ਦੇ ਜੀਵ ਹਨ। ਫਿਰ ਇਸੇ ਪ੍ਰਕਾਰ ਹੀ ਪੰਕਤੀ ਅਸੰਖ ਅਮਰ ਕਰ ਜਾਹੇ ਜੋਰ। ਅਮਰ ਨਾਮ ਦੇਵਤਿਆਂ ਦਾ ਹੈ, ਜਿਨ੍ਹਾਂ ਨੇ ਦੇਵਤਿਆਂ ਦੇ ਵੀ ਆਪਣਾ ਹੁਕਮ ਚਲਾਉਣਾ ਕੀਤਾ। ਜਿਵੇਂ ਸਾਧ ਸੰਗਤ ਜੀ ਜਿਹੜਾ ਹਰਨਾਕਸ਼ ਸੀਗਾ, ਉਸ ਨੇ ਦੇਵਤਿਆਂ ਦੇ ਉੱਪਰ ਵੀ ਸਾਧ ਸੰਗਤ ਆਪਣਾ ਹੁਕਮ ਚਲਾਵਣਾ ਕੀਤਾ ਸੀਗਾ। ਜਿਹੜਾ ਪ੍ਰਤੱਖ ਜਗਤ ਦੇ ਅੰਦਰ ਆਪਣਾ ਹਕੂਮਤ ਚਲਾ ਕਰਕੇ ਗਏ ਹੈ, ਰਾਵਣ ਹੋਇਆ, ਫਿਰ ਕੰਸ ਹੋਇਆ। ਇਸ ਪ੍ਰਕਾਰ ਇਹ ਜਿਹੜੇ ਹਨ ਤੇ ਹਰਨਾਕਸ਼ ਨੇ ਦੇਵਤਿਆਂ ਦੇ ਉੱਪਰ ਵੀ ਆਪਣਾ ਹੁਕਮ ਚਲਾਇਆ, ਆਪਣੇ ਅਧੀਨ ਕਰ ਲੈਣਾ ਕੀਤਾ ਸੀਗਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਣਗਿਣਤ ਹੀ ਐਸੇ ਸੰਸਾਰ ਦੇ ਉਹ ਜੀਵ ਐਸੇ ਸ਼ਕਤੀ ਵਾਲੇ ਹੋਏ ਹੈ ਜਿਨ੍ਹਾਂ ਨੇ ਦੇਵਤਿਆਂ ਨੂੰ ਵੀ ਆਪਣੇ ਅਧੀਨ ਕਰਨਾ ਕੀਤਾ ਸੀਗਾ। ਅਸੰਖ ਅਮਰ ਕਰ ਜਾਹੇ ਜੋਰ, ਉਹ ਸੰਸਾਰ ਦੇ ਵਿੱਚ ਜ਼ੋਰ ਕਰ ਕਰਕੇ ਚਲੇ ਗਏ ਹਨ। ਅਸੰਖ ਗਲ ਵੱਢ ਹੱਤਿਆ ਕਮਾਹੇ। ਤੇ ਅਣਗਿਣਤ ਹੀ ਐਸੇ ਸੰਸਾਰ ਦੇ ਜੀਵ ਹਨ ਜੋ ਨਿਹੱਥੇ ਜੀਵਾਂ ਨੂੰ ਕੋਹ ਕਰਕੇ ਮਾਰ ਕਰਕੇ ਉਹਨਾਂ ਦੀ ਹੱਤਿਆ ਕਰਦੇ ਆ। ਜੀਵਾਂ ਦੇ ਗਲ ਵੱਢ ਕਰਕੇ, ਜ਼ੁਬਾਨ ਦੇ ਚਸਕੇ ਕਰਕੇ, ਆਪਣੀ ਰਸਨਾ ਦੇ ਰਸ ਖਾਣੇ ਕਰਕੇ ਉਹ ਜੀਵਾਂ ਨੂੰ ਕੋਹ ਕਰਕੇ ਮਾਰਦੇ ਹਨ। ਅਸੰਖ ਗਲ ਵੱਢ ਹੱਤਿਆ ਕਮਾਹੇ, ਇਹ ਬੜੀ ਵੱਡੀ ਹੱਤਿਆ ਜਿਹੜਾ ਨਿਹੱਥੇ ਜੀਵ ਨੂੰ ਕੋਹ ਕਰਕੇ ਮਾਰਨਾ ਹੈ। ਤੇ ਸਾਧ ਸੰਗਤ ਜੀ ਜਿਵੇਂ ਕੋਈ ਭਜਨ ਕਰ ਰਿਹਾ ਹੋਵੇ, ਕੋਈ ਭਲਾ ਪੁਰਸ਼ ਬੰਦਗੀ ਕਰਨ ਵਾਲਾ ਮਹਾਂਪੁਰਖ ਸਮਝਾ ਰਿਹਾ ਹੋਵੇ ਤੇ ਵਿੱਚੋਂ ਹੀ ਗੱਲ ਨੂੰ ਟੋਕ ਦੇਣਾ, ਉਹ ਵੀ ਬੜੀ ਵੱਡੀ ਹੱਤਿਆ ਹੈ। ਇਹ ਵੀ ਇੱਕ ਪ੍ਰਕਾਰ ਦੀ ਹੱਤਿਆ ਮੰਨੀ ਜਾਂਦੀ ਹੈ। ਅਸੰਖ ਗਲ ਵੱਢ, ਕਿਸੇ ਦੀ ਗੱਲ ਨੂੰ ਵੱਢ ਕੇ ਰੋਕ ਦੇਣਾ, ਉਹ ਹੱਤਿਆ ਕਮਾਏ ਜਾਣ ਅੱਗੇ ਵੀ ਪਾਪ ਹੀ ਕਮਾਉਂਦਾ ਪਿਆ। ਜੇਕਰ ਕੋਈ ਸੁਰਤੀ ਬਿਰਤੀ ਜੋੜ ਕਰਕੇ ਕਿਸੇ ਨੂੰ ਸਮਝਾਉਂਦਾ ਹੁੰਦਾ ਤੇ ਵਿੱਚੇ ਆਪਣਾ ਸਾਧ ਸੰਗਤ ਜੀ ਖਾਮ ਖਾ ਕਈ ਵਾਰ ਬੋਲਣ ਲੱਗ ਪੈਂਦੇ ਹੈ।
ये भी एक प्रकार की हत्या है। और इसी प्रकार फिर यही पंक्ति असंख गाल वड हत्या कमाहे। धन गुरु नानक देव साहिब महाराज सच्चे पातशाह कहते अणगिणत ही ऐसे जगत के जीव हैं तामसी सुभाव वाले ਜਿਹੜੇ ਸਾਧ ਸੰਗਤ ਜੀ ਜਿਵੇਂ ਪ੍ਰਤੱਖ ਹੱਤਿਆ ਕਰਦੇ ਆ, ਫਿਰ ਮਨ ਕਰਕੇ ਵੀ ਕਿਸੇ ਦਾ ਬੁਰਾ ਸੋਚਣਾ ਵੀ ਇੱਕ ਪ੍ਰਕਾਰ ਦੀ ਹੱਤਿਆ ਹੈ। ਅਸੰਖ ਗਲ ਵੱਢ ਹੱਤਿਆ ਕਮਾਹੇ, ਜਾਂ ਫਿਰ ਝੂਠ ਬੋਲ ਕਰਕੇ ਕਿਸੇ ਦੇ ਬਣਦੇ ਹੋਏ ਸੁਧਰਦੇ ਹੋਏ ਕਾਰਜ ਨੂੰ ਵਿਗਾੜ ਦੇਣਾ। ਜਿਵੇਂ ਕਿਸੇ ਨਗਰ ਦੇ ਵਿੱਚ ਸਾਧ ਸੰਗਤ ਦੇ ਜ਼ਿਕਰ ਆਉਂਦਾ ਹੈ, ਕਿਸੇ ਦੇ ਪੁੱਤਰ ਦਾ ਸ਼ਗਨ ਲੱਗਾ ਤੇ ਗਵਾਂਢਣਾ ਉਹ ਬੜੀ ਈਰਖਾਲੂ ਸੀਗੀ। ਉਹਦਾ ਸੁਭਾਅ ਸੀ ਕਿ ਕਦੇ ਵੀ ਚੰਗਾ ਨਹੀਂ ਕਿਸੇ ਦਾ ਸੋਚਣਾ ਤੇ ਈਰਖਾ ਕਰਨੀ ਮਨ ਦੇ ਵਿੱਚ। ਤੇ ਸਾਧ ਸੰਗਤ ਜੀ ਪੁਰਾਣੇ ਹੁਣ ਤਾਂ ਘਰ ਘਰ ਦੇ ਵਿੱਚ ਅੱਗ ਮਿਲ ਜਾਂਦੀ ਹੈ, ਤੇ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਲੰਮੇਰੇ ਸਮੇਂ ਤੋਂ ਪਹਿਲਾਂ ਸਾਧ ਸੰਗਤ ਉਦੋਂ ਘਰਾਂ ਦੇ ਵਿੱਚੋਂ ਅੰਗੀਠੀਆਂ ਵਿੱਚ ਅੱਗ ਲੈਣ ਵਾਸਤੇ ਜਾਇਆ ਕਰਦੇ ਸਨ। ਤੇ ਉਹ ਈਰਖਾਲੂ ਜਿਹੜੇ ਗਵਾਂਢਣ ਸੀ ਨਾ, ਅੱਗ ਲੈਣ ਦੇ ਬਹਾਨੇ ਗਏ ਤੇ ਦੇਖਿਆ ਕਿ ਬੜਾ ਚਾਵਾਂ ਦੇ ਨਾਲ ਉੱਥੇ ਪ੍ਰੋਗਰਾਮ ਹੋ ਰਿਹਾ, ਸ਼ਗਨ ਲੱਗਣ ਲੱਗਾ। ਤੇ ਸਾਧ ਸੰਗਤ ਉੱਥੇ ਜਾ ਕਰਕੇ ਅੱਗ ਲੈਣ ਦੇ ਬਹਾਨੇ ਕਹਿੰਦੇ ਵਾਹ ਬੜੀ ਚੰਗੀ ਗੱਲ ਹੈ, ਹੁਣ ਤੇ ਇਹਦਾ ਵਿਆਹ ਵੀ ਹੋ ਜਾਊ ਤੇ ਫਿਰ ਮਿਰਗੀ ਪੈਣ ਵੀ ਹਟ ਜਾਊਗੀ। ਉਹ ਜਿਹੜੇ ਸ਼ਗਨ ਲਾਉਣ ਵਾਸਤੇ ਆਏ ਸੀ ਉਹਨਾਂ ਦੇ ਸਾਹਮਣੇ ਜਾ ਕੇ ਬੋਲਣ ਲੱਗ ਪਏ, ਕਹਿੰਦੀ ਹੁਣ ਤਾਂ ਇਹਦੀ ਮਿਰਗੀ ਪੈਣ ਵੀ ਹਟ ਜਾਊ। ਤੇ ਬੀਬੀਆਂ ਨੂੰ ਸੁਭਾਅ ਹੁੰਦਾ ਹੀ ਹੈ। ਫਿਰ ਜਿਹੜੇ ਆਏ ਸੀ ਸ਼ਗਨ ਲਾਉਣ ਵਾਲੇ ਕਹਿੰਦੇ ਹੈ ਭੈਣੇ ਨੂੰ ਮਿਰਗੀ ਪੈਂਦੀ? ਹਾਂ ਦੀ ਮਿਰਗੀ ਪੈਂਦੀ ਕਦੇ ਕਦੇ ਜਦੋਂ ਸ਼ਰਾਬ ਪੀਂਦਾ। ਉਹ ਕਹਿੰਦੇ ਹੈ ਸ਼ਰਾਬ ਵੀ ਪੀਂਦਾ? ਕਹਿੰਦੇ ਸ਼ਰਾਬ ਉਦੋਂ ਪੀਂਦਾ ਜਦੋਂ ਬਾਹਰੋਂ ਚੋਰੀ ਕਰਕੇ ਪੈਸੇ ਲੈ ਕੇ ਆਉਂਦਾ। ਇੱਕ ਨਹੀਂ ਕਿੰਨੀਆਂ ਕਿੰਨੀਆਂ ਗਿਣ ਕਰਕੇ ਸੁਣਾ ਦਿੱਤੀਆਂ ਹੈ ਚੋਰੀ ਵੀ ਕਰਦਾ। ਜਦੋਂ ਇਉਂ ਕਿਹਾ ਤੇ ਸਾਧ ਸੰਗਤ ਆਏ ਤੇ ਸ਼ਗਨ ਲਾਉਣ ਸੀ, ਉਸੇ ਤਰ੍ਹਾਂ ਹੀ ਉੱਠ ਕੇ ਸਾਜੋ ਸਮਾਨ ਚੁੱਕ ਕੇ ਚਲੇ ਗਏ। ਇੰਨੀ ਜ਼ਿਆਦਾ ਇਹਦੇ ਵਿੱਚ ਐਪ ਹੈ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇੱਕ ਪ੍ਰਕਾਰ ਦੀ ਹੱਤਿਆ ਹੈ। ਝੂਠ ਬੋਲ ਕਰਕੇ ਕਿਸੇ ਦੇ ਸੁਧਰਦੇ ਹੋਏ ਚੰਗੇ ਕਾਰਜ ਨੂੰ ਵਿਗਾੜ ਦੇਣਾ। ਅਸੰਖ ਗਲ ਵੱਢ ਹੱਤਿਆ ਕਮਾਹੇ। ਤੇ ਸਾਧ ਸੰਗਤ ਜੀ ਕੋ ਸਭ ਤੋਂ ਵੱਡਾ ਮਹਾ ਹਥਿਆਰਾ ਗੁਰਬਾਣੀ ਦੇ ਵਿੱਚ ਕਥਨ ਕੀਤਾ ਹੈ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਜੋ ਬੰਦਗੀ ਕਰਨ ਵਾਲੇ ਮਹਾਂਪੁਰਖ ਦੀ ਨਿੰਦਿਆ ਕਰਦਾ ਹੈ। ਸੁਖਮਨੀ ਸਾਹਿਬ ਸੱਚੇ ਬਚਨ ਪੜ੍ਹਦੇ ਹਾਂ, ਸੰਤ ਕਾ ਨਿੰਦਕ ਮਹਾ ਹਥਿਆਰਾ। ਬੰਦਗੀ ਕਰਨ ਵਾਲੇ ਸਤਿਪੁਰਸ਼ ਦੀ ਨਿੰਦਿਆ ਕਰਨੀ ਉਹ ਬੜਾ ਵੱਡਾ ਇੱਕ ਹਥਿਆਰਾ ਹੈ, ਹੱਤਿਆ ਕਰਨ ਦੀ ਨਿਆਈ ਹੈ। ਇਸ ਲਈ ਸਾਧ ਸੰਗਤ ਜੀ ਸਾਨੂੰ ਨਿੰਦਿਆ ਨਹੀਂ ਕਦੇ ਕਿਸੇ ਦੀ ਕਰਨੀ ਚਾਹੀਦੀ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਹੈ, ਸਿੱਧੋ ਐਸੇ ਅਣਗਿਣਤ ਹੀ ਸੰਸਾਰ ਦੇ ਜੀਵ ਹਨ ਜਿਹੜੇ ਕਿਸੇ ਦੀ ਗਾਦ ਨੂੰ ਵੱਢ ਕਰਕੇ ਪ੍ਰਤੱਖ ਵੀ ਗਲ ਵੱਢ ਕਰਕੇ ਉਹ ਕਹਿੰਦੇ ਹਨ ਕਿ ਅਸੀਂ ਤਾਂ ਇਹ ਜੀ ਦੇ ਉੱਪਰ ਕਲਮਾ ਪੜ੍ਹ ਦਿੱਤਾ ਹੈ। ਜਿਵੇਂ ਇਸਲਾਮ ਦੇ ਵਿੱਚ ਕਹਿੰਦੇ ਕਲਮਾ ਪੜ੍ਹ ਦੇਣਾ ਕੀਤਾ, ਤੇ ਕਲਮਾ ਪੜ੍ਹ ਕੇ ਕਹਿੰਦੇ ਆ ਕਿ ਹੁਣ ਇਹ ਹਰਾਮ ਨਹੀਂ ਹੈ, ਹਲਾਲ ਦਾ ਮਾਸ ਅਸੀਂ ਖਾ ਰਹੇ ਹਾਂ। ਪਰ ਸਾਧ ਸੰਗਤ ਜੀ ਜਿਸ ਜੀਵ ਤੇ ਛੁਰੀ ਚਲਾਉਣਾ ਕੀਤੀ ਹੈ, ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਵਚਨ ਕੀਤਾ ਹੈ, ਪਕਰ ਜਿਉ ਆਨਿਆ। ਕਹਿੰਦੇ ਪੜ੍ਹ ਕਰਕੇ ਜੀਵ ਨੂੰ ਲੈ ਕੇ ਆਉਂਦਾ। ਤੇ ਫਿਰ ਬਿਸਮਿਲ੍ਲਾ ਬਿਸਮਿਲ੍ਲਾ ਕਹਿ ਕਰਕੇ ਇਹ ਇਸਲਾਮ ਦੇ ਵਿੱਚ ਸ਼ਬਦ ਪੜ੍ਹਿਆ ਜਾਂਦਾ। ਬਿਸਮਿਲ੍ਲਾ ਨਾਮ ਵੈਸੇ ਇਹ ਰੱਬ ਦਾ ਨਾਮ ਹੈ, ਪਰ ਜਦੋਂ ਬਿਸਮਿਲ੍ਲਾ ਕਹਿ ਕਰਕੇ ਛੁਰੀ ਚਲਾ ਦਿੰਦੇ ਹੈ, ਉਹ ਨਿਹੱਥੇ ਜੀਵ ਨੂੰ ਕੋਹ ਕਰਕੇ ਮਾਰ ਦਿੰਦੇ। ਜੋਤ ਉਹਦੀ ਜੇ ਸਾਧ ਸੰਗਤ ਜੀ ਜ਼ੋਰ ਦੇ ਵਿੱਚ ਮਿਲ ਜਾਂਦੀ ਹੈ। ਤੇ ਫਿਰ ਕਹਿੰਦੇ ਬਿਸਮਿਲ੍ਲਾ ਕਿਹਨੂੰ ਕੀਤਾ? ਕਹੋ ਹਲਾਲ ਕੀ ਹੈ, ਤੇ ਹਲਾਲ ਕਿਸ ਨੂੰ ਕੀਤਾ ਹੈ? ਖਾਦਾ ਤੇ ਹਰਾਮ ਦਾ ਹੀ ਹੈ ਨਾ ਫਿਰ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ ਕਿ ਐਸੇ ਜਿਹੜੇ ਅਣਗਿਣਤ ਹੀ ਜਗਤ ਦੇ ਜੀਵ ਹੈ, ਜਿਹੜੇ ਜ਼ਬਾਨ ਦੇ ਚਸਕੇ ਕਰਕੇ ਸਾਧ ਸੰਗਤ ਜੀ ਐਸੇ ਜੀਵਾਂ ਨੂੰ ਕੋਹ ਕਰਕੇ ਮਾਰ ਕਰਕੇ ਖਾਂਦੇ ਆ। ਫਿਰ ਇਸੇ ਪ੍ਰਕਾਰ ਦੀ ਪੰਕਤੀ ਅਸੰਖ ਗਲ ਵੱਢ ਹੱਤਿਆ ਕਮਾਹੇ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਹਨ ਕਿ ਅਣਗਿਣਤ ਹੀ ਐਸੇ ਜਗਤ ਦੇ ਜੀਵ ਹੈ ਜਿਹੜੇ ਹਰਾਮਖੋਰੀ ਕਰਨਾ ਕਰਦੇ ਆ। ਇੱਕ ਸਾਧ ਸੰਗਤ ਜੀ ਜਿਹੜਾ ਜ਼ਬਾਨ ਦੀ ਚਸਕੇ ਕਰਕੇ ਮਾਸ ਖਾਣਾ, ਕੋਈ ਕੁੱਕੜਾਂ ਨੂੰ ਵੱਢ ਕਰਕੇ ਸ਼ਰੀਆਂ ਵੱਢ ਕੇ ਉਹਨਾਂ ਦਾ ਮਾਸ ਖਾਈ ਜਾਂਦੇ ਆ। ਕੋਈ ਮੱਛੀਆਂ ਨੂੰ ਸਾਧ ਸੰਗਤ ਜੀ ਪਕੜ ਕਰਕੇ ਰਿੰਨ ਕਰਕੇ ਮਾਸ ਖਾਈ ਜਾਂਦੇ ਆ। ਪਰ ਇਹ ਬੜੀ ਵੱਡੀ ਇੱਕ ਹੱਤਿਆ ਹੈ।
ਨਿਰਬੁੱਧ ਤੇ ਐਸੇ ਨਿਹੱਥੇ ਜੀਵਾਂ ਨੂੰ ਕੋਹ ਕਰਕੇ ਮਾਰ ਕਰਕੇ ਖਾਣਾ। ਤੇ ਇਹਦੇ ਬਾਬਤ ਜੇਕਰ ਆਉਂਦਾ ਜਿਵੇਂ ਸਾਧ ਸੰਗਤ ਜੀ ਜਿਹੜੇ ਬੰਦੇ ਨੇ ਮੱਛੀ ਦਾ ਮਾਸ ਖਾ ਲਿਆ ਨਾ, ਜਾਣੋ ਕਿ ਉਹਨੇ ਸਾਰੀ ਦੁਨੀਆ ਦੀ ਝੂਠ ਦਿਖਾ ਲੈਣਾ ਕੀਤੀ ਹੈ। ਮੱਛੀ ਸਾਧ ਸੰਗਤ ਜੀ ਮੁਰਦੇ ਦਾ, ਕੋਹੜੀ ਬੰਦੇ ਦਾ ਮਾਸ ਵੀ ਨਹੀਂ ਛੱਡਦੀ। ਕੋਹੜੀ ਦਾ ਮਾਸ ਪਾ ਕੇ ਦੇਖਣਾ ਪਾਣੀ ਦੇ ਵਿੱਚ, ਉਹ ਵੀ ਖਾ ਜਾਂਦੀ ਹੈ, ਆਂਦਰਾ ਖਾ ਜਾਂਦੀ ਹੈ, ਕੁਝ ਨਹੀਂ ਛੱਡਦੀ। ਤੇ ਜਿਹੜਾ ਕੁੱਕੜ ਦਾ ਮਾਸ ਖਾਂਦੇ ਆ ਨਾ ਸਾਧ ਸੰਗਤ, ਦੇਖਿਆ ਹੋਵੇਗਾ ਆਪਨੇ, ਉਹ ਗੰਦਗੀ ਹੀ ਚੁਗਦਾ। ਫਿਰ ਇਸੇ ਪ੍ਰਕਾਰ ਜੇਕਰ ਨੱਕ ਦੇ ਵਿੱਚੋਂ ਸਾਧ ਸੰਗਤ ਜੀ ਇਹ ਮਲੀਨਤਾ ਜੇਕਰ ਕੱਢ ਕਰਕੇ ਥੁੱਕਿਆ ਜਾਵੇ, ਰੇਸ਼ਾ ਸੁੱਟਿਆ ਜਾਵੇ, ਉਸੇ ਸਮੇਂ ਕੁੱਕੜ ਚੱਲ ਜਾਂਦਾ ਹੈ, ਉਹ ਗੰਦਗੀ ਖਾਂਦਾ ਹੈ। ਉਹਦਾ ਮਾਸ ਖਾਣਾ ਇਹ ਬੜੀ ਵੱਡੀ ਸਾਧ ਸੰਗਤ ਜੀ ਇੱਕ ਹੱਤਿਆ ਦੇ ਤਰ੍ਹਾਂ ਹੀ ਇਸ ਨੂੰ ਜਾਣਨਾ ਕਰੋ। ਤੇ ਜਿਹੜਾ ਸੂਰ ਦਾ ਮਾਸ ਖਾਂਦਾ ਸਾਰੇ ਪਿੰਡ ਦੀ ਗੰਦਗੀ ਖਾਂਦਾ। ਸੂਰ ਕਿਹੜਾ ਕੋਈ ਚੰਗੀ ਚੀਜ਼ ਖਾਂਦਾ ਹੈ, ਉਹਦੇ ਤੋਂ ਸਰੀਰ ਦਾ ਆਕਾਰ ਬਣਦਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ, ਅਨੇਕਾਂ ਹੀ ਸੰਸਾਰ ਦੇ ਐਸੇ ਜੀਵ ਹੈ ਜਿਹੜੇ ਨਿਰਬੁੱਧ ਤੇ ਸੰਸਾਰ ਦੇ ਨਿਹੱਥੇ ਜੀਵਾਂ ਨੂੰ ਕੋਹ ਕਰਕੇ ਮਾਰ ਕਰਕੇ ਹੱਤਿਆ ਕਰਕੇ ਉਹ ਆਪਣੀ ਜ਼ਬਾਨ ਦੇ ਚਸਕੇ ਕਰਕੇ ਮਾਸ ਖਾਂਦੇ ਹੈ। ਪਰ ਸਾਧ ਸੰਗਤ ਜੀ ਗੁਰਬਾਣੀ ਵਿੱਚ ਕਿਤੇ ਵੀ ਆਗਿਆ ਨਹੀਂ ਹੈ ਕਿ ਜਿਹੜਾ ਸਾਧ ਸੰਗਤ ਦੀ ਜੀਵਾਂ ਨੂੰ ਕੋਹ ਕਰਕੇ ਮਾਰ ਕਰਕੇ ਤੇ ਜ਼ਬਾਨ ਦੇ ਚਸਕੇ ਕਰਕੇ ਮਾਸ ਖਾਣਾ ਹੈ। ਜੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਆਗਿਆ ਹੋਵੇ, ਗੁਰੂ ਕੀ ਬਾਣੀ ਸਾਨੂੰ ਆਖਦੀ ਹੋਵੇ, ਫਿਰ ਸਾਨੂੰ ਜ਼ਰੂਰ ਖਾ ਲੈਣਾ ਚਾਹੀਦਾ। ਜੇ ਸਤਿਗੁਰੂ ਜੀ ਮਨਾਹੀ ਕਰਦੇ ਹੈ ਤੇ ਫਿਰ ਸਾਨੂੰ ਮਨਮੱਤਾਂ ਨਹੀਂ ਕਰਨੀਆਂ ਚਾਹੀਦੀਆਂ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੇ ਅਣਗਿਣਤ ਹੀ ਜਗਤ ਦੇ ਜੀਵ ਹੈ ਜਿਹੜੇ ਨਿਹੱਥੇ ਜੀਵਾਂ ਦੀ ਹੱਤਿਆ ਕਰਕੇ ਮਾਰ ਕਰਕੇ ਖਾਂਦੇ ਹਨ। ਅਸੰਖ ਪਾਪੀ ਪਾਪ ਕਰ ਜਾਹੇ। ਤੇ ਅਣਗਿਣਤ ਹੀ ਐਸੇ ਪਾਪੀ ਜੀਵ ਹੈ ਜਿਹੜੇ ਪਾਪ ਕਰਕੇ ਜਾਹੇ ਨਰਕਾਂ ਦੀ ਅੱਗ ਵਿੱਚ ਜਾਂਦੇ ਹਨ, ਨਰਕਾਂ ਵਿੱਚ ਜਾ ਕੇ ਪੈਂਦੇ ਹੈ। ਅਣਗਿਣਤ ਹੀ ਐਸੇ ਸੰਸਾਰ ਦੇ ਜੀਵ ਹਨ। ਸਾਧ ਸੰਗਤ ਜੀ ਵੇਦਾਂ ਦੇ ਵਿੱਚ ਵੀ ਇਹ 10 ਪ੍ਰਕਾਰ ਦੇ ਪਾਪ ਮੰਨੇ ਹੈ। ਸਿਮਰਤੀਆਂ ਸੁਰਤੀਆਂ ਦੇ ਵਿੱਚ ਵੀ 10 ਪ੍ਰਕਾਰ ਦੇ ਪਾਪ ਮੰਨੇ ਗਏ ਹੈ। ਫਿਰ ਈਸਾਈ ਮਤ ਦੀ ਜੋ ਬਾਈਬਲ ਹੈ ਇਹਦੇ ਵੀ 7 ਪ੍ਰਕਾਰ ਦੇ ਪਾਪ ਮੰਨੇ ਹੈ। ਪਰ ਇਸਤਰੀ ਗਮਨ ਕਰਨਾ, ਆਲਸੀ ਹੋਣਾ, ਫਿਰ ਉਦਮ ਤੋਂ ਰਹਿਤ ਹੋਣਾ, ਚੋਰੀ ਕਰਨੀ, ਝੂਠ ਬੋਲਣਾ, ਇਸ ਪ੍ਰਕਾਰ ਇਹ 7 ਪ੍ਰਕਾਰ ਦੇ ਇਹਨਾਂ ਦੇ ਪਾਪ ਮੰਨੇ ਗਏ ਹਨ। ਔਰ ਸਾਧ ਸੰਗਤ ਜਿਹੜੇ ਗੁਰਮਤਿ ਦੇ ਅਨੁਸਾਰ ਪਾਪ ਹਨ, ਜੋ ਗੁਰਬਾਣੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਹੈ, ਹਜ਼ੂਰ ਕਹਿੰਦੇ ਹਨ ਮਨੁੱਖ ਪਾਪ ਕਰਮ ਕਰਦਾ ਹੈ ਔਰ ਇਸੇ ਪ੍ਰਕਾਰ ਪਾਪ ਦੇ ਅਧੀਨ ਹੋ ਕਰਕੇ, ਵਿਕਾਰਾਂ ਦੇ ਅਧੀਨ ਹੋ ਕੇ ਪਾਪ ਕਰਮ ਕਰਦਾ। ਪਾਪ ਕਰਹਿ ਪੰਚਾਂ ਕੇ ਬਸ ਰੇ, ਤੀਰਥ ਨਹਾਏ ਕਹੇ ਸਭ ਉਤਰੇ, ਬਹੁਰ ਕਮਾਵਹਿ ਹੋਹਿ ਨਿਸੰਕ, ਜਮਪੁਰ ਬਾਂਧ ਖਰੇ ਕਾ ਲੰਕ। ਇਹ ਪਾਪ ਕਰਮ ਹੈ ਜਿਹੜਾ ਪੰਜਾਂ ਵਿਕਾਰਾਂ ਦੇ ਅਧੀਨ ਹੋ ਕਰਕੇ ਕੋਈ ਕਰਮ ਕਰਦਾ। ਫਿਰ ਇਸੇ ਪ੍ਰਕਾਰ ਜਿਹੜਾ ਲੋਭ ਦੇ ਅਧੀਨ ਹੋ ਕਰਕੇ ਪਾਪ ਕਰਮ ਕਰਦਾ ਕਿ ਮੈਂ ਆਪਣੇ ਪਰਿਵਾਰ ਨੂੰ ਪਾਲਾਂਗਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਹੁ ਪਰਪੰਚ ਕਰ ਪਰ ਤਨ ਲਿਆਵੈ, ਸੁਧ ਦਾਰ ਪਹਿ ਆਨ ਲੁਟਾਵੈ। ਆਪਣੇ ਪਰਿਵਾਰ ਨੂੰ ਲਿਆ ਕਰਕੇ ਧਨ ਪਦਾਰਥ ਦਿੰਦਾ। ਤੇ ਕਿਵੇਂ? ਛਲ ਕਰਕੇ, ਠੱਗੀਆਂ ਮਾਰ ਕਰਕੇ, ਕਿੰਨੇ ਛਲ ਕਰਕੇ ਪੈਸੇ ਲੈ ਕੇ ਆਉਂਦਾ ਤੇ ਪਰਿਵਾਰ ਨੂੰ ਦਿੰਦਾ। ਇਹ ਵੀ ਸਾਧ ਸੰਗਤ ਜੀ ਪਾਪ ਕਰਮ ਹੈ। ਔਰ ਇਸੇ ਪ੍ਰਕਾਰ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੋਰ ਵੀ ਗੁਰਬਾਣੀ ਵਿੱਚ ਜਿਹੜੇ 4 ਪ੍ਰਮੁੱਖ ਸਾਧ ਸੰਗਤ ਜੀ ਪਾਪ ਮੰਨੇ, ਜਿਹੜੇ ਬੱਜਰ ਪਾਪ ਹਨ, ਜਿਨ੍ਹਾਂ ਦੇ ਬਾਬਤ ਵਾਰਾਂ ਦੇ ਵਧੀਕ ਵਿੱਚ ਵਚਨ ਆਉਂਦੇ ਆ। ਬ੍ਰਾਹਮਣ ਕੈਲੀ ਘਾਤ ਕੰਜਕਾਂ ਅਣਚਾਰੀ ਕਾ ਧਾਨ। ਇਹਦੇ ਵਿੱਚ 4 ਪ੍ਰਕਾਰ ਦੇ ਪਾਪ ਦੱਸੇ ਇੱਕੋ ਹੀ ਪੰਕਤੀ ਦੇ ਵਿੱਚ। ਬ੍ਰਾਹਮਣ ਦੀ ਹੱਤਿਆ ਕਰਨੀ, ਜਿਵੇਂ ਬ੍ਰਹਮ ਗਿਆਨੀ ਦੀ ਹੱਤਿਆ ਕਰ ਦੇਣੀ, ਬੱਜਰ ਪਾਪ ਹੈ, ਘੋਰ ਪਾਪ ਹੈ, ਬਹੁਤ ਵੱਡਾ ਪਾਪ ਹੈ। ਫਿਰ ਬ੍ਰਾਹਮਣ ਕੈਲੀ ਕਹਿੰਦੇ ਨੇ ਗਊ ਨੂੰ, ਕਾਲੀ ਗਊ ਦੀ ਹੱਤਿਆ ਕਰ ਦੇਣੀ, ਗਊ ਵੱਧ ਕਰ ਦੇਣਾ ਵੀ ਸਾਧ ਸੰਗਤ ਜੀ ਘੋਰ ਪਾਪ ਹੈ। ਫਿਰ ਕਹਿੰਦੇ ਨੇ ਕੰਜਕਾ ਨਾਮ ਹੈ ਧੀ ਦਾ, ਧੀ ਨੂੰ ਵੇਚ ਕਰਕੇ ਪੈਸੇ ਲੈਣੇ, ਜਾਂ ਫਿਰ ਸਾਧ ਸੰਗਤ ਜੀ ਧੀ ਦੇ ਬਦਲੇ ਕਿੰਨੇ ਪੈਸੇ ਲੈ ਲੈਣੇ, ਧੀਆਂ ਨੂੰ ਬਰਬਾਦ ਕਰਕੇ ਪੈਸੇ ਲੈ ਲੈਣੇ। ਇਸ ਪ੍ਰਕਾਰ ਤੇ ਅਣਚਾਰੀ ਕਾ ਧਾਨ, ਜਿਹਦਾ ਆਚਰਣ ਗਿਰਿਆ ਹੋਇਆ ਹੈ,
ਬੇਸਵਾ ਦੇ ਹੱਥੋਂ ਖਾਣਾ ਜਾਂ ਉਹਦੀ ਕਮਾਈ ਦੇ ਪਦਾਰਥ ਛਕਣੇ ਵੀ ਵੱਜਰ ਪਾਪ ਮੰਨੇ ਗਏ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ, ਕਹਿੰਦੇ ਹਨ ਐਸੇ ਜਿਹੜੇ ਮਹਾਨ ਵੱਜਰ ਪਾਪ ਕਰਨ ਵਾਲੇ ਪਾਪੀ ਜੀਵ ਹੈ ਨਾ, ਉਹਨਾਂ ਦੀ ਵੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ। ਅਸੰਖ ਪਾਪੀ ਪਾਪ ਕਰ ਜਾਹੇ, ਉਹ ਪਾਪ ਕਰਮ ਕਰ ਕਰਕੇ ਸੰਸਾਰ ਦੇ ਵਿੱਚੋਂ ਕੂਚ ਕਰਕੇ ਨਰਕਾਂ ਵਿੱਚ ਚਲੇ ਜਾਂਦੇ ਹਨ। ਪਾਪ ਕਰਮਾਂ ਦੇ ਵਾਸ਼ਨਾ ਦੇ ਬੱਝੇ ਹੋਏ ਜੋਨਾਂ ਦੇ ਵਿੱਚ ਬਾਰ-ਬਾਰ ਭਟਕਦੇ ਰਹਿੰਦੇ ਹੈ। ਇਸ ਪ੍ਰਕਾਰ ਫਿਰ ਇਹ ਪੰਕਤੀ ਪੜੋ ਜੀ। ਅਸੰਖ ਪਾਪੀ ਪਾਪ ਕਰ ਜਾਹੇ। ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਫਰਮਾਉਂਦੇ ਐਸੇ ਜਿਹੜੇ ਤਮਾਮ ਪਾਪੀ ਜੀਵ ਹੈ, ਪਾਪ ਕਰਮ ਕਰ ਕਰਕੇ ਨਰਕਾਂ ਵਿੱਚ ਚਲੇ ਜਾਂਦੇ ਹੈ। ਇਹ ਸਿੱਧੋ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਇੰਨੇ ਜ਼ਿਆਦਾ ਉਹ ਪਾਪ ਕਰਮ ਕਰਦੇ ਹੈ। ਕਿਉਂਕਿ ਜਗਤ ਅੰਦਰ ਮਨੁੱਖ ਜਿਹੋ ਜਿਹਾ ਕਰਮ ਕਰਦਾ ਹੈ, ਉਹੋ ਜਿਹੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਦਸਮ ਬੇਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਾਵਨ ਬਚਨ ਹੈ ਕਿ ਸੰਸਾਰ ਦੇ ਵਿੱਚ ਆ ਕੇ ਜਿਹੜਾ ਭਲੇ ਕਰਮ ਕਰਦਾ ਉਹਨੂੰ ਤੇ ਲੋਕ ਆਖਦੇ ਜੀ ਦੇਵਤਾ ਹੈ, ਜਿਹੜਾ ਚੰਗੇ ਕੰਮ ਕਰਦਾ, ਤੇ ਜਿਹੜਾ ਕੋਈ ਪਾਪ ਕਰਮ ਕਰਦਾ ਉਹਨੂੰ ਪਾਪੀ ਆਖਦਾ। ਜਿਹੜਾ ਬੁਰੇ ਕਰਮ ਕਰਦਾ ਕਹਿੰਦੇ ਇਹ ਤਾਂ ਦੈਂਤ ਹੀ ਹੈ, ਇਹ ਤੇ ਦੈਂਤਾਂ ਦੀ ਤਰ੍ਹਾਂ ਪ੍ਰੇਤਾਂ ਦੇ ਵਾਂਗ ਹੀ ਜਗਤ ਵਿੱਚ ਫਿਰਦਾ ਨੂੰ ਪ੍ਰਤੱਖ ਬੰਦੀ ਨੂੰ ਹੁੰਦਾ ਭਾਵੇਂ ਮਨੁੱਖ ਹੈ, ਪਰ ਉਹਨੂੰ ਪ੍ਰੇਤ ਆਖਿਆ ਜਾਂਦਾ ਹੈ। ਹੁੰਦਾ ਭਾਵੇਂ ਮਨੁੱਖ ਹੈ ਤੇ ਚੰਗੇ ਕਰਮ ਕਰੇ ਤੇ ਕਿਹਾ ਜਾਂਦਾ ਜੀ ਇਹ ਤਾਂ ਦੇਵਤਾ ਹੀ ਹੈ। ਇਸ ਪ੍ਰਕਾਰ ਹਜ਼ੂਰ ਕਹਿੰਦੇ ਹਨ ਜਿਹੜਾ ਮਨੁੱਖ ਪਾਪ ਕਰਦਾ ਨੂੰ ਪਾਪੀ ਆਖਿਆ ਜਾਂਦਾ, ਦਾਨ ਕਰੇ ਉਹਨੂੰ ਦਾਨੀ ਆਖਿਆ ਜਾਂਦਾ, ਚੋਰੀ ਕਰੇ ਉਹਨੂੰ ਚੋਰ ਆਖਿਆ ਜਾਂਦਾ, ਪੁੰਨ ਕਰੇ ਉਹਨੂੰ ਪੁੰਨੀ ਆਖਿਆ ਜਾਂਦਾ, ਗੁਰੂ ਦੇ ਸਨਮੁਖ ਹੋ ਕੇ ਰਹੇ ਉਹਨੂੰ ਗੁਰਮੁਖ ਆਖਿਆ ਜਾਂਦਾ, ਗੁਰੂ ਤੋਂ ਬੇਮੁਖ ਹੋ ਜਾਵੇ ਉਹਨੂੰ ਮਨਮੁਖ ਆਖਿਆ ਜਾਂਦਾ। ਮਨੁੱਖ ਜਿੱਦਾਂ ਦੇ ਕਰਮ ਕਰਦਾ ਹੈ, ਸਾਧ ਸੰਗਤ ਜੇਕਰ ਵਿਚਾਰ ਕਰੀਏ ਤਾਂ ਭਾਵੇਂ ਹਰਨਾਕਸ਼ ਦੁਸ਼ਟ ਸੀ ਨਾ, ਤੇ ਭਗਤ ਨੇ ਜਨਮ ਲਿਆ ਉਹਨਾਂ ਦੇ ਘਰ ਦੇ ਵਿੱਚ ਹੀ, ਭਗਤ ਪ੍ਰਹਿਲਾਦ ਜੀ ਨੇ, ਹੈ ਇੱਕੋ ਹੀ ਭਾਵੇਂ ਬਾਪ ਪੁੱਤਰ ਹੈ, ਪਰ ਦੈਨ ਦੇ ਘਰ ਵਿੱਚ ਜਨਮ ਲਿਆ, ਪਰਮੇਸ਼ਰ ਦੀ ਭਗਤੀ ਕੀਤੀ ਤੇ ਨਾਮ ਪੈ ਗਿਆ ਭਗਤ। ਹਜ਼ੂਰ ਦੇ ਬਚਨ ਪੜ੍ਹਦੇ ਹਨ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਪਿਆਰੇ ਭਗਤ ਨੂੰ ਭਗਤੀ ਜਾਣ ਕਰਕੇ, ਹਿਰਦੇ ਦਾ ਪ੍ਰੇਮ ਦੇਖ ਕਰਕੇ ਪਰਮੇਸ਼ਰ ਨੇ ਆਪ ਕਿਰਪਾ ਕਰਕੇ ਰੱਖਿਆ ਕੀਤੀ। ਤੇ ਹਰਨਾਕਸ਼ ਹੈ ਭਾਵੇਂ ਬੇਦਾ, ਪਰ ਉਹਨੂੰ ਦੁਸ਼ਟ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਥਨ ਕੀਤਾ, ਕਿਉਂਕਿ ਉਹਦੇ ਕਰਮ ਚੰਗੇ ਨਹੀਂ ਹੈ, ਉਹਦੇ ਮਾੜੇ ਕਰਮ ਹਨ, ਪਾਪ ਕਰਮ ਕਰਦਾ ਪਿਆ ਸੀਗਾ। ਇਸ ਲਈ ਪਾਤਸ਼ਾਹ ਜੀ ਕਹਿੰਦੇ ਹਨ ਅਸੰਖ ਪਾਪੀ ਪਾਪ ਕਰ ਜਾਹੇ। ਇਹ ਸਿੱਧੋ ਅਣਗਿਣਤ ਹੀ ਐਸੇ ਪਾਪੀ ਜੀਵ ਨੇ ਜਿਹੜੇ ਪਾਪ ਕਰਮ ਕਰ ਕਰਕੇ ਨਰਕਾਂ ਦੀ ਅੱਗ ਵਿੱਚ ਜਾਂਦੇ ਹਨ। ਅਣਗਿਣਤ ਐਸੇ ਝੂਠੇ ਜੀਵ ਹਨ ਜਿਨ੍ਹਾਂ ਨੇ ਝੂਠੇ ਪਦਾਰਥਾਂ ਦੇ ਵਿੱਚ ਫਿਰਨਾ ਕੀਤਾ ਹੈ, ਕੂੜੇ ਫਿਰਾਹੇ। ਫਿਰ ਕੂੜੇ ਝੂਠਿਆਂ ਦੇ ਨਾਲ ਮਿਲ ਕਰਕੇ ਪਾਲਾਂ ਬੰਨ੍ਹ ਕਰਕੇ ਉਹਨਾਂ ਦੀ ਖੁਸ਼ਾਮਦ ਕਰਨ ਵਾਸਤੇ ਜਾਂਦੇ ਹੈ ਕਿ ਸਾਨੂੰ ਵੀ ਟੁੱਕ ਬੁਰਕੀ ਮਿਲ ਜਾਵੇਗਾ। ਔਰ ਇਸੇ ਪ੍ਰਕਾਰ ਅਸੰਖ ਕੂੜਿਆਰ ਕਹਿੰਦੇ ਹਨ ਕਿ ਐਸੇ ਝੂਠੇ ਜੀਵ ਹੈ, ਕੂੜੇ ਫਿਰਾਹੇ, ਜਿਹੜੇ ਝੂਠੇ ਵਿਸ਼ਿਆਂ ਵਿਕਾਰਾਂ ਦੇ ਵਿੱਚ ਹਰ ਸਮੇਂ ਫਿਰਦੇ ਰਹਿੰਦੇ ਹਨ, ਜਿਨ੍ਹਾਂ ਨੇ ਝੂਠੇ ਵਿਕਾਰਾਂ ਦੇ ਵਿੱਚ ਗਲਤਾਨ ਹੋਣਾ ਕੀਤਾ ਹੈ, ਝੂਠੇ ਵਿਸ਼ਿਆਂ ਦੇ ਵਿੱਚ ਲੱਗ ਕਰਕੇ ਹਰ ਸਮੇਂ ਫਿਰਨਾ ਕੀਤਾ ਹੈ। ਐਸੇ ਝੂਠੇ ਜੀਵ ਹਨ। ਕਿਉਂਕਿ ਸਾਧ ਸੰਗਤ ਜੀ, ਗੁਰਬਾਣੀ ਦਾ ਵਚਨ ਹੈ ਜਿਹੜੇ ਸਚਿਆਰ ਪਰਮੇਸ਼ਰ ਨੂੰ ਵਿਸਾਰ ਦਿੰਦੇ ਆ ਨਾ, ਉਹ ਝੂਠਿਆਂ ਵਿੱਚ ਜਾ ਕਰਕੇ ਹੀ ਮਿਲ ਜਾਂਦੇ ਹੈ। ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਤੇ ਜਿਨ੍ਹਾਂ ਨੇ ਸਚਿਆਰ ਪਰਮੇਸ਼ਰ ਦੇ ਨਾਲ ਚਿੱਤ ਜੋੜਨਾ ਕੀਤਾ, ਉਹ ਪੂਰੇ ਸਤਿਗੁਰੂ ਜੀ ਨੂੰ ਪ੍ਰਾਪਤ ਹੋ ਜਾਂਦੇ। ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆ ਕੇ ਬੈਠਦੇ ਆ। ਕੂੜਿਆਰ ਕੂੜਿਆਰੀ ਜਾਏ ਰਲੇ, ਝੂਠੇ ਜਿਹੇ ਝੂਠਿਆਂ ਵਿੱਚ ਜਾ ਕਰਕੇ ਮਿਲ ਜਾਂਦੇ ਹਨ। ਅਸੰਖ ਮਲੇਸ਼ ਮਲ ਭਖ ਖਾਹੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਣਗਿਣਤ ਹੀ ਜਗਤ ਦੇ ਐਸੇ ਮਲੇਸ਼ ਹਨ ਜਿਹੜੇ ਪਰਾਈ ਮਦ ਨੂੰ ਭਖ ਖਾਂਦੇ ਆ। ਭਖ ਕਹਿੰਦੇ ਹਨ ਮਲੀਨਤਾਈ, ਸੰਸਾਰ ਦੇ ਅੰਦਰ ਪਰਾਈ ਮਲ ਮੈਲ ਨੂੰ ਖਾਣਾ ਕਰਦੇ ਹਨ। ਫਿਰ ਇਸੇ ਪ੍ਰਕਾਰ ਇਹ ਪੰਕਤੀ ਅਸੰਖ ਮਲੇਸ਼ ਮਲ ਭਖ ਖਾਹੇ। ਸਾਧ ਸੰਗਤ ਜਿਹੜੀ ਹਰਾਮ ਦੀ ਕਮਾਈ ਕਰਨੀ, ਉਹ ਵੀ ਇੱਕ ਮਲੇਸ਼ ਹੀ ਗਿਣੇ ਜਾਂਦੇ ਆ।
ਫਿਰ ਇਸੇ ਪ੍ਰਕਾਰ ਜਿਹੜੇ ਵਿਭਚਾਰ ਕੋ ਕਰਮ ਕਰਨੇ ਆ ਉਹਨਾਂ ਨੂੰ ਵੀ ਮਲੇਸ਼ ਆਖਿਆ ਜਾਂਦਾ ਹੈ। ਜਿਵੇਂ ਸਾਧ ਸੰਗਤ ਜੀ ਜਿਹੜੇ ਤੁਰਕ ਸਨ ਉਹਨਾਂ ਨੂੰ ਵੀ ਮਲੇਸ਼ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਥਨ ਕੀਤਾ ਹੈ, ਕਿਉਂਕਿ ਉਹ ਜ਼ਬਰਦਸਤੀ ਸਾਧ ਸੰਗਤ ਜੀ ਹਿੰਦੂਆਂ ਦੀ ਬਾਹੂ ਬੇਟੀਆਂ ਨੂੰ ਚੁੱਕ ਕਰਕੇ ਲੈ ਜਾਂਦੇ ਸਨ। ਜ਼ਬਰਦਸਤੀ ਚੁੱਕ ਕਰਕੇ ਲੈ ਜਾਂਦੇ ਆ, ਵਿਭਚਾਰ ਕਰਦੇ, ਉਹਨਾਂ ਨੂੰ ਮਲੇਸ਼ ਆਖਿਆ ਗਿਆ ਹੈ। ਇਸ ਪ੍ਰਕਾਰ ਹਜ਼ੂਰ ਕਹਿੰਦੇ ਅਣਗਿਣਤ ਹੀ ਐਸੇ ਮਲੇਸ਼ ਹਨ, ਮਲ ਭਖ ਖਾਹੇ। ਪਰਾਈ ਮਲ ਦੀ ਮਲੀਨਤਾ ਦੀ ਤਰ੍ਹਾਂ ਸਾਧ ਸੰਗਤ ਹੈ ਤੇ ਮੈਲ ਹੀ ਹੈ ਨਾ, ਜਿਹੜਾ ਵਿਭਚਾਰ ਕਰਨਾ, ਪਾਪ ਕਰਮ ਕਰਨਾ ਹੈ। ਪਰ ਅਣਗਿਣਤ ਐਸੇ ਸੰਸਾਰ ਦੇ ਮਲੇਸ਼ ਹਨ ਜਿਹੜੇ ਪਰਾਈ ਮੈਲ ਨੂੰ ਹੀ ਖਾਈ ਜਾਂਦੇ, ਬੁਰੇ ਕਰਮ ਕਰੀ ਜਾਂਦੇ ਹਨ। ਔਰ ਇਸੇ ਪ੍ਰਕਾਰ ਅਸੰਖ ਮਲੇਸ਼ ਮਲ ਭਖ ਖਾਹੇ। ਸਾਧ ਸੰਗਤ ਜਿਹੜੀ ਮਲੀਨਤਾਈ ਵਾਲੇ ਕੀ ਹਨ, ਔਗਣ, ਉਹ ਖਾਣ ਰੂਪ ਧਾਰਨ ਕਰੀ ਜਾਂਦੇ ਹਨ। ਜਿਵੇਂ ਮੈਲ ਨੂੰ ਕੋਈ ਖਾਈ ਜਾਵੇ ਤੇ ਅੰਦਰ ਉਹਦੇ ਗੰਦਗੀ ਹੀ ਪੈਦਾ ਹੋਣੀ ਹੈ, ਗੰਦਗੀ ਹੀ ਸਰੀਰ ਦੇ ਵਿੱਚ ਫੈਲਣੀ ਹੈ। ਤੇ ਜਿਹੜਾ ਔਗਣਾ ਰੂਪੀ ਮੈਲ ਖਾਈ ਜਾਂਦਾ ਹੈ, ਨਖੇਧ ਕਰਮ ਕਰਨ ਰੂਪੀ ਮੈਲ ਖਾਈ ਜਾਂਦਾ ਹੈ, ਤੇ ਉਹਦੇ ਹਿਰਦਾ ਭਲਾ ਕਿਵੇਂ ਸ਼ੁੱਧ ਹੋ ਸਕਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਿਰਦਾ ਵੀ ਫਿਰ ਮਲੀਨ ਹੋ ਕਰਕੇ ਰਹਿੰਦਾ, ਜਿਹੜਾ ਹਰ ਸਮੇਂ ਬੁਰੇ ਕਰਮ ਕਰਨ ਰੂਪੀ ਪਰਾਈ ਨਿੰਦਿਆ ਰੂਪੀ ਮੈਲ ਨੂੰ ਖਾਈ ਜਾਂਦਾ ਹੈ। ਐਸੇ ਅਣਗਿਣਤ ਹੀ ਸੰਸਾਰ ਦੇ ਜੀਵ ਹਨ। ਅਸੰਖ ਨਿੰਦਕ ਸਿਰ ਕਰਹਿ ਭਾਰ। ਅਣਗਿਣਤ ਹੀ ਜਗਤ ਦੇ ਨਿੰਦਕ ਹਨ, ਜੋ ਦੂਜਿਆਂ ਦੀ ਨਿੰਦਿਆ ਕਰ ਕਰਕੇ ਉਹਨਾਂ ਦਾ ਭਾਰ ਆਪਣੇ ਸਿਰ ਚੱਕ ਲੈਂਦੇ ਆ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਨਿੰਦਾ ਭਲੀ ਕਿਸੈ ਕੀ ਨਾਹੀ ਮਨ ਮੁਖ ਮੁਗਧ ਕਰਨ। ਕਹਿੰਦੇ ਨਿੰਦਾ ਕਿਸੇ ਦੀ ਵੀ ਕਰਨੀ ਚੰਗੀ ਨਹੀਂ ਹੈ, ਪਰ ਸਾਧ ਸੰਗਤ ਜੀ ਅਸੀਂ ਫੇਰ ਵੀ ਨਿੰਦਿਆ ਕਰਨ ਨੂੰ ਟਲਦੇ ਨਹੀਂ ਹਾਂ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਇਹ ਜੀਵ ਭੁੱਲ ਕੇ ਵੀ ਕਦੇ ਕਿਸੇ ਦੀ ਨਿੰਦਿਆ ਨਾ ਕਰੇ। ਨਿੰਦਿਆ ਕਰੇਗਾ ਤੇ ਦੂਜੇ ਦੇ ਪਾਪ ਕਰਮਾਂ ਦਾ ਭਾਰ ਉਹ ਪੰਡਾਂ ਤੋਂ ਆਪਣੇ ਸਿਰ ਤੇ ਚੱਕ ਲੈਣੀ ਹੈ। ਅਸੰਖ ਨਿੰਦਕ ਸਿਰ ਕਰਹਿ ਭਾਰ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਆਖ ਰਹੇ ਹੈ, ਜਿਹੜੇ ਪਰਾਈ ਨਿੰਦਿਆ ਕਰਦੇ ਉਹਨਾਂ ਦਾ ਭਾਰ ਚੱਕ ਲੈਂਦੇ ਹੈ। ਜਿਵੇਂ ਇੱਕ ਰਾਜਾ ਸੀ ਨਾ, ਉਹਨੇ ਸਾਧ ਸੰਗਤ ਜੀ ਬੜਾ ਵੱਡਾ ਜੱਗ ਕੀਤਾ, ਸਾਰੇ ਬ੍ਰਾਹਮਣਾਂ ਪੰਡਿਤ ਲੋਕਾਂ ਨੂੰ ਨਿਉਂਦਾ ਦਿੱਤਾ ਤੇ ਅਜੇ ਲੰਗਰ ਤਿਆਰ ਹੋ ਰਿਹਾ ਸੀਗਾ। ਲੰਗਰੀ ਉਸ ਸਮੇਂ ਕੋਲ ਨਹੀਂ ਸੀ। ਇੱਕ ਇੱਲ ਆਕਾਸ਼ ਦੀ ਉੱਡਦੀ ਹੋਈ ਜਾ ਰਹੀ ਸੀ, ਉਹਦੇ ਪਹੁੰਚੇ ਪੈਰਾਂ ਦੇ ਪੰਜੇ ਦੇ ਵਿੱਚ ਸਾਧ ਸੰਗਤ ਮਰਿਆ ਹੋਇਆ ਸੱਪ ਉਹਨੇ ਪਕੜਿਆ ਤੇ ਬੜਾ ਜ਼ਹਿਰੀਲਾ ਸੀਗਾ। ਉਹ ਲੰਘ ਰਹੀ ਤੇ ਉਹਦੇ ਪੰਜੇ ਦੇ ਵਿੱਚੋਂ ਸੱਪ ਛੁੱਟ ਗਿਆ, ਰਿੱਝਦੀ ਹੋਈ ਖੀਰ ਦੇ ਵਿੱਚ ਆ ਕੇ ਡਿੱਗਾ। ਜਦੋਂ ਬ੍ਰਾਹਮਣਾਂ ਨੂੰ, ਸਾਰੇ ਪੰਡਿਤ ਲੋਕਾਂ ਨੂੰ ਪ੍ਰਸ਼ਾਦ ਛਕਾਇਆ, ਖੀਰ ਜਿੰਨਾ ਖਾਧੀ ਸਾਰੇ ਉੱਥੇ ਤੇ ਉੱਥੇ ਜ਼ਹਿਰ ਦੇ ਕਰਕੇ ਉੱਥੇ ਹੀ ਸੌਂ ਗਏ, ਮਰ ਗਏ। ਤੇ ਸਾਧ ਸੰਗਤ ਜੀ ਰਾਜੇ ਨੇ ਬੜਾ ਮਨ ਦੇ ਵਿੱਚ ਪਛਤਾਤਾਪ ਕੀਤਾ, ਕਹਿੰਦਾ ਕਿ ਮੈਨੂੰ ਤੇ ਨਰਕਾਂ ਦੇ ਵਿੱਚ ਵੀ ਢੋਈ ਨਹੀਂ ਮਿਲਣੀ। ਏਡੇ ਏਡੇ ਜਪ ਤਪ ਕਰਨ ਵਾਲੇ, ਜਪੀ ਤਪੀ, ਫਿਰ ਬ੍ਰਾਹਮਣ ਵਿਦਵਾਨ ਸਾਰੇ ਮਾਰੇ ਗਏ ਮੇਰੇ ਜੱਗ ਵਿੱਚ ਆਏ ਹੋਏ, ਮੈਨੂੰ ਤੇ ਨਰਕਾਂ ਦੇ ਵਿੱਚ ਵੀ ਢੋਈ ਨਹੀਂ ਮਿਲਣੀ। ਸਾਧ ਸੰਗਤ ਪ੍ਰਾਸ਼ਚਿਤ ਕਰਨ ਦੇ ਵਾਸਤੇ ਰਾਜ ਭਾਗ ਤਿਆਗ ਕੇ ਤੇ ਜੰਗਲ ਵਿੱਚ ਚਲਾ ਗਿਆ। ਫਿਰ ਭੁੱਖ ਲੱਗੀ ਤੇ ਜਦੋਂ ਸ਼ਹਿਰ ਦੇ ਵਿੱਚ ਆਇਆ ਨਾ, ਹੱਥ ਵਿੱਚ ਡੂਨਾ ਫੜਿਆ ਹੋਇਆ ਮੰਗਣ ਦੇ ਵਾਸਤੇ, ਇੱਕ ਬ੍ਰਾਹਮਣੀ ਨੇ ਉਹ ਰਾਜੇ ਨੂੰ ਪਹਿਚਾਣਦੇ ਆ ਤੇ ਉਹਦੀ ਨਿੰਦਿਆ ਕਰਨ ਲੱਗ ਪਈ। ਕਹਿਣ ਲੱਗੇ ਇੰਨੇ ਬ੍ਰਾਹਮਣਾਂ ਦੀਆਂ ਹੱਤਿਆ ਕਰਕੇ ਤੇ ਹੁਣ ਤੂੰ ਕਿੱਦਾਂ ਦਾ ਭੇਖ ਧਾਰਨ ਕਰ ਲਿਆ। ਇਹ ਉਹ ਨਿੰਦਿਆ ਕਰਨ ਲੱਗੀ। ਪਰ ਉਹ ਜਿਹੜਾ ਪਾਪ ਕਰਮ ਸੀ ਨਾ, ਉਹ ਜੇ ਕਿਸੇ ਨੂੰ ਲੱਗਾ ਨਹੀਂ ਸੀਗਾ, ਨਾ ਤਾਂ ਰਾਜੇ ਨੂੰ ਪਤਾ ਸੀਗਾ ਉਹਦੇ ਬਾਬਤ, ਨਾ ਹੀ ਲਾਂਗਰੀ ਨੂੰ ਪਤਾ ਸੀਗਾ। ਅਚਨਚੇਤ ਤੇ ਪਾਪ ਕਰਮ ਹੋ ਜਾਣਾ ਕੀਤਾ ਸੀ। ਝੂਠੀ ਨਿੰਦਿਆ ਕਰਨ ਲੱਗ ਪਈ, ਤੈਨੂੰ ਇਵੇਂ ਹੋ ਜਾਣਾ, ਤੈਨੂੰ ਕਈ ਪ੍ਰਕਾਰ ਦੇ ਰੋਗ ਲੱਗ ਜਾਣੇ, ਕਈ ਤਰ੍ਹਾਂ ਕਰਕੇ ਬੋਲੀ ਗਈ। ਤੇ ਸਾਧ ਸੰਗਤ ਉਹ ਬ੍ਰਾਹਮਣੀ ਨੂੰ ਕੋੜ ਹੋ ਗਿਆ ਸੀਗਾ, ਉਹਦਾ ਭਾਰ ਜਿਹੜਾ ਸੀ ਆਪਣੇ ਸਿਰ ਚੱਕ ਲਿਆ। ਤੇ ਉਹ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ, ਕਿਉਂਕਿ ਇਹ ਜਿਹੜੀ ਸਾਧ ਸੰਗਤ ਜੀ ਕਰਮ ਹੈ ਨਾ, ਇਹ ਜਿੰਨੀ ਦੇਰ ਤੱਕ ਮਨੁੱਖ ਭੁਗਤਦਾ ਨਹੀਂ ਹੈ, ਉਨੀ ਦੇਰ ਤੱਕ ਇਹਦਾ ਖਹਿੜਾ ਨਹੀਂ ਛੱਡਦੇ। ਉਹ ਜੇ ਕਰਮ ਜਿਹੜਾ ਸੀ ਨਿੰਦਿਆ ਦਾ ਕਰਮ, ਜਿਹੜਾ ਪਾਪ ਕਰਮ ਸੀਗਾ, ਕਿਸੇ ਨੂੰ ਲੱਗਾ ਹੀ ਨਹੀਂ ਸੀਗਾ ਉਸ ਸਮੇਂ, ਕਿਉਂਕਿ ਅਚਨਚੇਤ ਹੋ ਜਾਣਾ ਕੀਤਾ ਸੀ। ਤੇ ਝੂਠੀ ਨਿੰਦਿਆ ਕਰਨੇ ਕਰਕੇ ਬ੍ਰਾਹਮਣੀ ਨੂੰ ਕੋੜ ਹੋ ਗਿਆ ਤੇ ਉਹਦੀ ਮੌਤ ਹੋ ਗਈ ਸੀ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਆ ਕਿ ਕਦੇ ਵੀ ਭੁੱਲ ਕੇ ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਸਾਧ ਸੰਗਤ ਜੀ,
ਜਿਹੜੇ ਬੰਦਗੀ ਕਰਨ ਵਾਲੇ ਸਤਿਪੁਰਸ਼ ਹੋਇਆ ਕਰਦੇ ਆ ਨਾ, ਜਿਵੇਂ ਭਗਤ ਕਬੀਰ ਸਾਹਿਬ ਜੀ ਨੂੰ ਪ੍ਰੇਮੀ ਨੇ ਕਿਹਾ ਸੀ, ਮਹਾਰਾਜ ਤੁਹਾਡੀ ਲੋਕ ਨਿੰਦਿਆ ਕਰਦੇ ਆ, ਕਹਿੰਦੇ ਸਾਨੂੰ ਕੀ ਪਰਵਾਹ। ਉਹ ਤਾਂ ਕੋ ਇਹੋ ਵਚਨ ਉਚਾਰਨ ਕਰਦੇ ਆ, ਕਹਿੰਦੇ ਹਨ ਕਿ ਜਿਹੜੀ ਨਿੰਦਿਆ ਉਹ ਸਾਡੀ ਮਾਈ ਹੈ, ਨਿੰਦਾ ਸਾਡੇ ਬਾਪ ਹੈ, ਕਿ ਨਿੰਦਾ ਹੀ ਸਾਡੇ ਮਿੱਤਰ ਹੈ, ਨਿੰਦਿਆ ਕਰਨ ਵਾਲੇ ਉਹ ਤਾਂ ਸਾਡੇ ਸਖੇ ਹੈ। ਇੱਕ ਹੁੰਦੀ ਹੱਥਾਂ ਦੇ ਨਾਲ ਕਿਸੇ ਦੀ ਮਲੀਨਤਾ ਨੂੰ ਸਾਫ਼ ਕਰਨਾ। ਸਾਧ ਸੰਗਤ ਜਿਹੜੇ ਨਿੰਦਿਆ ਕਰਨ ਵਾਲੇ ਆਪਣੀ ਜ਼ੁਬਾਨ ਦੇ ਨਾਲ ਦੂਜਿਆਂ ਦੀ ਮੈਲ ਜਿਹੜੀ ਉਹਨੂੰ ਸਾਫ਼ ਕਰਦੇ ਆ, ਗੰਦਗੀ ਨੂੰ ਸਾਫ਼ ਕਰਦੇ ਆ, ਪਾਪ ਕਰਮਾਂ ਦੀ ਮਲੀਨਤਾ। ਮਹਾਰਾਜ ਸੱਚੇ ਪਾਤਸ਼ਾਹ ਤਾਂ ਹੀ ਭਗਤ ਕਬੀਰ ਸਾਹਿਬ ਜੀ ਨੇ ਵਚਨ ਕੀਤਾ, ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਤਾਰੀ। ਨਿੰਦਾ ਸਾਡੇ ਬਾਪ ਮਾਈ ਬਾਪ ਦੀ ਤਰ੍ਹਾਂ ਹੈ। ਔਰ ਫਿਰ ਅਖੀਰ ਦੇ ਵਚਨ ਕਰਦੇ ਨੇ, ਨਿੰਦਕ ਡੂਬਾ ਹਮ ਉਤਰੇ ਪਾਰ। ਨਿੰਦਿਆ ਕਰਨ ਵਾਲਾ ਭਵ ਸਾਗਰ ਵਿੱਚ ਡੁੱਬ ਜਾਂਦਾ ਹੈ, ਤੇ ਸਾਧ ਸੰਗਤ ਜੀ ਜਿਹਦੀ ਨਿੰਦਿਆ ਹੁੰਦੀ ਉਹ ਭਾਵੇਂ ਭਵ ਸਾਗਰ ਤੋਂ ਪਾਰ ਹੋ ਜਾਵੇ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਤਾੜਨਾ ਕਰਦੇ, ਨਿੰਦਾ ਭਲੀ ਕਿਸੇ ਕੀ ਨਾਹੀ, ਭੁੱਲ ਕੇ ਵੀ ਕਦੇ ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਔਰ ਦਸ਼ਮੇਸ਼ ਪਿਤਾ ਜੀ ਨੇ ਵਚਨ ਕੀਤੇ ਹੈ, ਸਿੱਖਿਆ ਦਿੱਤੀ ਹੈ, ਮਦਰਾ ਦਹਿਤਾ ਸਬਤ ਕੁਲ ਭਾਂਗ ਦਹੇ ਤਨ ਏਕ, ਜਗਤ ਜੂਟ ਸਤ ਕੁਲ ਦਹੇ ਨਿੰਦਾ ਦਹੇ ਅਨੇਕ। ਮਦਰਾ ਕਹਿੰਦੇ ਨੇ ਸ਼ਰਾਬ ਨੂੰ, ਜਿਹੜਾ ਸ਼ਰਾਬ ਪੀਵੇ ਉਹਦੀਆਂ 7 ਕੁਲਾਂ ਕਹਿੰਦੇ ਕਿ ਨਰਕਾਂ ਨੂੰ ਜਾਂਦੀਆਂ ਨੇ। ਮਦਰਾ ਦਹਿਤਾ ਸ਼ਬਦ ਕੁਲ, ਭਾਂਗ ਦਹੇ ਤਨ ਏਕ, ਜਿਹੜਾ ਭੰਗ ਪੀਂਦਾ ਉਹਦਾ ਸਰੀਰ ਨਕਾਰਾ ਹੋ ਜਾਂਦਾ। ਜਗਤ ਜੂੜ ਤੰਬਾਕੂ ਨੂੰ ਆਖਿਆ, ਤੇ ਜਿਹੜਾ ਤੰਬਾਕੂ ਦਾ ਸੇਵਨ ਕਰਦਾ ਉਹਦੀਆਂ 100 ਕੁਲਾਂ ਨਰਕਾਂ ਵਿੱਚ ਜਾਂਦੀਆਂ। ਤੇ ਮੈਂ ਨਹੀਂ ਕਹਿ ਰਿਹਾ, ਸਾਧ ਸੰਗਤ ਦਸ਼ਮੇਸ਼ ਪਿਤਾ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ, ਜਗਤ ਜੂੜ ਸਤ ਕੁਲ ਗਹੇ ਨਿੰਦਾ ਦਹੇ ਅਨੇਕ, ਤੇ ਨਿੰਦਿਆ ਕਰਨ ਵਾਲੇ ਦੀ ਕੋਈ ਗਿਣਤੀ ਨਹੀਂ ਹੈ। ਅਨੇਕਾਂ ਹੀ ਕੁਲਾਂ ਉਹਦੀਆਂ ਨਰਕਾਂ ਵਿੱਚ ਚਲੀਆਂ ਜਾਂਦੀਆਂ ਨੇ। ਇਸ ਲਈ ਸਾਨੂੰ ਕਦੇ ਨਿੰਦਿਆ ਨਹੀਂ ਕਿਸੇ ਦੀ ਸਾਧ ਸੰਗਤ ਦੀ ਕਰਨੀ ਚਾਹੀਦੀ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਹੈ, ਸਿੱਧੋ ਅਸੰਖ ਨਿੰਦਕ ਸਿਰ ਕਰਹਿ ਭਾਰ। ਕਹਿੰਦੇ ਸਿਰ ਭਾਰ ਮਾਤਾ ਦੇ ਉਦਰ ਦੇ ਵਿੱਚ ਬਾਰ-ਬਾਰ ਪੁੱਠੇ ਲਟਕਦੇ ਜਿਹੜੇ ਪਰਾਈ ਨਿੰਦਿਆ ਕਰਦੇ ਆ। ਕਿਉਂਕਿ ਜਿਹੜਾ ਪੁੱਠੇ ਹੀ ਲਟਕਦਾ ਹੈ ਨਾ ਮਾਤਾ ਦੇ ਗਰਭ ਦੇ ਵਿੱਚ, ਹਜ਼ੂਰ ਨੇ ਗੁਰਬਾਣੀ ਵਿੱਚ ਵੀ ਜ਼ਿਕਰ ਕੀਤਾ, ਜੈਤ ਸਰੀ ਕੀ ਵਾਰ ਅੰਦਰ, ਇਹਦੇ ਮੁਖ ਧਰੀ ਧਰਤੀ ਵੱਲ ਹੁੰਦਾ, ਮੁਖ ਤਲੈ ਪੈਰ ਉੱਪਰੋਂ ਵਸੰਦੜੋ ਕੋ ਤਰੈ ਥਾਏ। ਕੁਝ ਹੀ ਥਾਂ ਤੇ ਜੀਵ ਤੇਰਾ ਨਿਵਾਸ ਹੁੰਦਾ ਹੈ ਮਾਤਾ ਦੇ ਗਰਭ ਦੇ ਵਿੱਚ। ਇਸ ਪ੍ਰਕਾਰ ਅਣਗਿਣਤ ਹੀ ਐਸੇ ਸੰਸਾਰ ਦੇ ਜੀਵ ਹਨ, ਪਰਾਈ ਨਿੰਦਿਆ ਕਰ ਕਰਕੇ ਆਪਣੇ ਸਿਰ ਭਾਰ ਚੱਕ ਕਰਕੇ ਨਰਕਾਂ ਵਿੱਚ ਜਾਂਦੇ ਹਨ। ਨਾਨਕ ਨੀਚ ਕਹਿ ਵਿਚਾਰ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਹੜੇ ਨੀਚਤਾਈ ਵਾਲੇ ਜੀਵ ਹੈ ਨਾ, ਤਾਮਸੀ ਸੁਭਾਅ ਵਾਲੇ ਜੀਵ, ਉਹਨਾਂ ਦੇ ਵਿਚਾਰ ਅਸੀਂ ਕਥਨ ਕੀਤੇ ਹਨ। ਵਾਰਿਆ ਨਾ ਜਾਵਾ ਏਕ ਵਾਰ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੂੰ ਕਹਿਣ ਲੱਗੇ, ਸਿੱਧ ਕਿ ਮਹਾਰਾਜ ਤੁਸੀਂ ਉਹਨਾਂ ਨੂੰ ਸਮਝਾ ਦੇਵੋ ਸਾਂ। ਸਤਿਗੁਰੂ ਜੀ ਕਹਿੰਦੇ, ਵਾਰਿਆ ਨਾ ਜਾਵਾ ਏਕ ਵਾਰ। ਕਹਿੰਦੇ ਹਨ ਕਿ ਸਮਝਾਉਣ ਦੇ ਬਾਵਜੂਦ ਵੀ ਤਮ ਗੁਣੀ ਸੁਭਾਅ ਵਾਲੇ ਸਮਝਦੇ ਨਹੀਂ ਹੈ। ਜਿਹੜੇ ਮੂਰਖ ਅੰਧ ਤੇ ਘੂਰ ਹਨ, ਅੱਗੋਂ ਤਰਕਾਂ ਕਰਦੇ ਆ, ਅੱਗੋਂ ਕਈ ਪ੍ਰਕਾਰ ਦੀਆਂ ਤਰਕਾਂ ਕਰਦੇ ਆ। ਜੇ ਕਹੀਏ ਕਿ ਨਾਮ ਜਪ ਲਓ, ਨਹੀਂ ਜੀ ਤੁਹਾਡੀ ਪੂਛ ਫੜ ਕੇ ਆਪਾਂ ਤਰ ਜਾਵਾਂਗੇ। ਦੂਜੇ ਨੂੰ ਪਸ਼ੂ ਬਣਾਤਾ ਤੇ ਆਪ ਮਨੁੱਖ ਬਣ ਗਏ। ਐਸੇ ਜਿਹੜੇ ਅੰਧ ਮੂਰਖ ਘੋਰ ਜਿਹੜੇ ਜੀਵ ਹਨ, ਉਹ ਕਦੇ ਸਮਝਾਇਆ ਵੀ ਸਾਧ ਸੰਗਤ ਜੀ ਸਮਝਦੇ ਨਹੀਂ ਹੈ। ਗੁਰੂ ਕਿਰਪਾ ਕਰਕੇ ਸਮਤ ਬਖਸ਼ੇ, ਪਰਮਾਤਮਾ ਜੀ ਬਖਸ਼ਿਸ਼ ਕਰ ਦੇਵੇ ਤੇ ਕੋ ਕੁਝ ਕਿਹਾ ਨਹੀਂ ਜਾ ਸਕਦਾ। ਇਸ ਪ੍ਰਕਾਰ ਹਜ਼ੂਰ ਨੇ ਫਰਮਾਨ ਕੀਤਾ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਸਾਨੂੰ ਬੇਨਤੀਆਂ ਕਰਨੀਆਂ ਚਾਹੀਦੀਆਂ। हे परमात्मा, ਜਿਵੇਂ ਆਪ ਜੀ ਨੂੰ ਭਾਵਦਾ ਹੈ ਉਹ ਹੀ ਭਲੀ ਕਾਰ ਹੈ। ਤੂੰ ਸਦਾ ਸਲਾਮਤ ਨਿਰੰਕਾਰ। हे परमात्मा, ਤੂੰ ਸਦੀਵੀ ਕਾਲ ਵਾਸਤੇ ਭੂਤ ਭਵਿੱਖਤ ਵਰਤਮਾਨ ਇਨ੍ਹਾਂ ਸਮਿਆਂ ਦੇ ਅੰਦਰ ਸੱਚਾ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਹਰੀ ਭਾਵ ਦੇ ਵਿੱਚ ਉਪਦੇਸ਼ ਦਿੱਤਾ ਹੈ। ਔਰ ਇਸੇ ਪ੍ਰਕਾਰ ਸਾਧ ਸੰਗਤ ਦੀ ਇਸ ਪੌੜੀ ਦੇ ਅੰਤਰੀਵ ਅਰਥ ਵੀ ਹੈ। ਕੇਵਲ
2-4 ਮਿੰਟਾਂ ਦੇ ਵਿੱਚ ਹੀ ਸਮਾਪਤੀ ਕਰ ਦੇਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸ੍ਰੀ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੇ ਬਾਬਾ ਲਹਿਣਾ ਜੀ ਧੰਨ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ। ਜਿਵੇਂ ਕੱਲ੍ਹ ਪਹਿਲੀ ਪੌੜੀ ਦੇ ਜਾਪ ਦੇ ਸਤਿਗੁਰਾਂ ਨੂੰ ਬੇਨਤੀ ਕੀਤੀ ਸੀ ਨਾ, ਮਹਾਰਾਜ ਜਾਪ ਦਾ ਕੀ ਮਹਾਤਮ ਹੈ, ਤਿਵੇਂ ਹੀ ਸਾਧ ਸੰਗਤ ਉਸੇ ਪੌੜੀ ਦਾ ਅਰਥ ਲੈ ਕਰਕੇ ਇਸ ਪੌੜੀ ਦੇ ਅੰਦਰ ਅੰਤਰੀਵ ਅਰਥ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ੇ ਹੈ। ਪਿਆਰ ਦੇ ਨਾਲ ਸਰਵਣ ਕਰੀਏ ਜੀ। ਅਸੰਖ ਮੂਰਖ ਅੰਧ ਘੋਰ। ਅਸੰਖ ਪਹਿਲਾਂ ਵਾਲਾ ਹੀ ਅਰਥ ਆ ਗਿਆ, ਜੋ ਅਣਗਿਣਤ ਪਰਮਾਤਮਾ ਦਾ ਸਰੂਪ ਹੈ। ਗਿਣਿਆ ਨਹੀਂ ਜਾ ਸਕਦਾ, ਤੋਲਿਆ ਨਹੀਂ ਜਾ ਸਕਦਾ, ਮਾਪਿਆ ਨਹੀਂ ਜਾ ਸਕਦਾ। ਐਸਾ ਅਣਗਿਣਤ ਪਰਮਾਤਮਾ ਦਾ ਸਰੂਪ ਹੈ। ਉਸ ਵਾਹਿਗੁਰੂ ਦਾ ਜਿਨ੍ਹਾਂ ਨੇ ਜਾਪ ਕੀਤਾ, ਹਜ਼ੂਰ ਕਹਿੰਦੇ ਹਨ ਮੂੰਹ ਰੱਖ, ਮੂੰਹ ਮੁਖ ਮੂੰਹ ਆਦਿ ਜਿਤਨੇ ਵੀ ਇੰਦਰੀ ਹਨ ਉਹਨਾਂ ਨੂੰ ਰੱਖ ਲਿਆ ਹੈ, ਉਹਨਾਂ ਨੇ ਵਰਜ ਲੈਣਾ ਕੀਤਾ। ਨਹੀਂ ਤੇ ਮੂੰਹ ਕਿੱਥੇ ਟਲਦਾ, ਕਦੇ ਕਿਸੇ ਦੀ ਨਿੰਦਿਆ ਕਦੇ ਕਿਸੇ ਦੀ ਨਿੰਦਿਆ, ਇਹ ਮੂੰਹ ਚੁੱਪ ਕਰਕੇ ਰਹਿੰਦਾ ਨਹੀਂ, ਬਾਰ-ਬਾਰ ਜਿਹੜਾ ਸਾਹਮਣੇ ਆ ਗਿਆ ਨਿੰਦਿਆ ਕਰੀ ਜਾਣਾ। ਤੇ ਜਿਹੜੇ ਅੱਖਾਂ ਨੇ ਪਰਾਏ ਰੂਪਾਂ ਨੂੰ ਤੱਕਣ ਤੋਂ ਰਹਿੰਦੀਆਂ ਨੇ, ਨਹੀਂ ਰਹਿੰਦੀਆਂ। ਔਰ ਕੰਨ ਪਰਾਈ ਨਿੰਦਿਆ ਸੁਣਨੇ ਤੋਂ ਟਲਦੇ ਹੈ, ਆਪਣੇ ਆਪ ਨਹੀਂ ਟਲਦੇ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਜਿਨ੍ਹਾਂ ਨੇ ਵਾਹਿਗੁਰੂ ਦਾ ਜਾਪ ਕੀਤਾ ਹੈ ਨਾ, ਉਹਨਾਂ ਨੇ ਮੁਖ ਆਦਿਕ ਜਿਤਨੇ ਵੀ ਇੰਦਰੀ ਹੈ ਸਭ ਉਹਨਾਂ ਨੇ ਰੱਖ ਲਏ, ਭਾਵ ਕਿ ਆਪਣੇ ਵਸੀਕਾਰ ਕਰ ਲਏ, ਵਰਜ ਕਰਕੇ ਰੱਖ ਲਏ ਹੈ। ਉਹ ਨੇਤਰਾਂ ਦੇ ਨਾਲ ਸਤਿਗੁਰੂ ਜੀ ਦੇ ਦੀਦਾਰ ਕਰਦੇ ਹੈ, ਕੰਨਾਂ ਦੇ ਨਾਲ ਪਰਮੇਸ਼ਰ ਦਾ ਜਸ ਸੁਣਦੇ ਹੈ, ਆਪਣੇ ਮੁਖ ਤੋਂ ਵਾਹਿਗੁਰੂ ਦਾ ਜਾਪ ਜਪਦੇ ਹੈ। ਇਸ ਪ੍ਰਕਾਰ ਉਹਨਾਂ ਗੁਰਮੁਖ ਪਿਆਰਿਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦਾ ਜਾਪ ਕਰਨ ਵਾਲਿਆਂ ਨੇ ਅਸੰਖ ਮੂਰਖ ਅੰਧ ਘੋਰ। ਤੇ ਅੰਧ ਨਾਮ ਹੈ ਅੰਧਤਾਈ ਦਾ। ਅੰਧਤਾਈ ਅਗਿਆਨ ਨੂੰ ਆਖਦੇ ਹੈ। ਤਿੰਨਾਂ ਗੁਰਮੁਖਾਂ ਨੇ ਅਗਿਆਨ ਨੂੰ ਵੀ ਘੋਲ ਦੇਣਾ ਕੀਤਾ ਹੈ, ਭਾਵ ਕਿ ਖਤਮ ਕਰ ਦਿੱਤਾ ਹੈ, ਮੁਕਾਈ ਦਿੱਤਾ ਹੈ। ਅਸੰਖ ਚੋਰ ਹਰਾਮਖੋਰ। ਜਿਨ੍ਹਾਂ ਨੇ ਵਾਹਿਗੁਰੂ ਦਾ ਜਾਪ ਕੀਤਾ ਹੈ ਤਿੰਨਾਂ ਨੇ ਬੁੱਧ ਰੂਪੀ ਚੋਲੇ ਦੇ ਵਿੱਚੋਂ ਬ੍ਰਹਮ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ। ਅਸੰਖ ਚੋਰ ਹਰਾਮਖੋਰ, ਤੇ ਜਿਹੜੇ ਹਰਾਮਤਾਈਆਂ ਨੇ ਉਹਨਾਂ ਨੂੰ ਖੋਰ ਦੇਣਾ ਕੀਤਾ ਹੈ। ਰਤਾ ਭਾਵ ਵੀ ਬੰਦਗੀ ਕਰਨ ਵਾਲੇ ਗੁਰਮੁਖਾਂ ਦੇ ਵਿੱਚ ਹਰਾਮਤਾਈ ਨਹੀਂ ਹੁੰਦੀ। ਉਹ ਪਰਾਇਆ ਹੱਕ ਨਹੀਂ ਖਾਂਦੇ, ਪਰਾਇਆ ਹੱਕ ਨਹੀਂ ਮਾਰਦੇ। ਸਾਧ ਸੰਗਤ ਜੀ ਹਰਾਮਪੁਣਾ ਤਾਂ ਖੋਰ ਹੀ ਦਿੰਦੇ, ਭਾਵ ਨਸ਼ਟ ਕਰ ਦਿੰਦੇ ਆ। ਵਾਹਿਗੁਰੂ 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 ਦਾ ਜਾਪ ਕੇ ਪਰਮੇਸ਼ਰ ਦਾ ਸਿਮਰਨ ਕਰ ਕਰਕੇ ਬੁੱਧ ਰੂਪ ਚੋਲੇ ਵਿੱਚੋਂ ਤਿੰਨਾਂ ਗੁਰਮੁਖਾਂ ਨੇ ਪਰਮੇਸ਼ਰ ਦੇ ਬ੍ਰਹਮ ਸਰੂਪ ਨੂੰ ਪ੍ਰਾਪਤ ਕਰ ਲਿਆ। ਫਿਰ ਇਸੇ ਪ੍ਰਕਾਰ ਹੀ ਪੰਕਤੀ ਅਸੰਖ ਚੋਰ ਹਰਾਮਖੋਰ। ਜੋ ਨਾਮ ਚੋਣੇ ਦਾ ਹੈ, ਤੇਰਾ ਨਾਮ ਹੈ ਸਾਧ ਸੰਗਤ ਜੀ ਪ੍ਰਾਪਤੀ ਕਰਨੇ ਦਾ। ਤਿੰਨਾਂ ਗੁਰਮੁਖਾਂ ਨੇ ਹਿਰਦੇ ਦੇ ਵਿੱਚੋਂ ਬ੍ਰਹਮਾਨੰਦ ਦੇ ਰਸ ਨੂੰ ਚੋ ਲੈਣਾ ਕੀਤਾ, ਪ੍ਰਾਪਤ ਕਰ ਲਿਆ ਹੈ। ਜਿਨ੍ਹਾਂ ਨੇ ਵਾਹਿਗੁਰੂ ਦਾ ਜਾਪ ਕੀਤਾ, ਹਰਾਮਖੋਰ ਤੇ ਹਰਾਮਤਾਈ ਨੂੰ ਉਹਨਾਂ ਨੇ ਸਾਧ ਸੰਗਤ ਜੀ ਖੋਰ ਦਿੱਤਾ, ਨਸ਼ਟ ਕਰ ਦਿੱਤਾ, ਆਪਣੇ ਹਿਰਦਿਓਂ ਮੁਕਾਈ ਦੇਣਾ ਕੀਤਾ ਹੈ। ਅਸੰਖ ਅਮਰ ਕਰ ਜਾਹੇ ਜੋਰ। ਜਿਨ੍ਹਾਂ ਨੇ ਆਪਣੇ ਚਿੱਤ ਦੀਆਂ ਬਿਰਧੀਆਂ ਨੂੰ ਰੱਬ ਦੇ ਨਾਲ ਜੋੜ ਲੈਣਾ ਕੀਤਾ, ਉਹ ਅਮਰ ਹੋ ਗਏ ਹੈ। ਉਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਹੋ ਗਏ ਹੈ। ਉਹਨਾਂ ਦਾ ਜੰਮਣ ਮਰਨਾ ਜਗਤ ਵਿੱਚੋਂ ਮਿਟ ਗਿਆ ਹੈ। ਮਾਤਾ ਦੇ ਗਰਭ ਦੇ ਵਿੱਚ ਪੁੱਠੇ ਲਟਕਣਾ ਸਾਰਾ ਹੀ ਉਹਨਾਂ ਦਾ ਖਤਮ ਹੋ ਗਿਆ। ਕਿੰਨਾਂ ਦਾ? ਜਿਨ੍ਹਾਂ ਨੇ ਵਾਹਿਗੁਰੂ ਦਾ ਜਾਪ ਕੀਤਾ, ਜੋਤ ਪਰਮੇਸ਼ਰ ਦੇ ਨਾਲ ਸੁਰਤੀ ਬਿਰਤੀ ਜੋੜ ਲਈ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਅਸੰਖ ਅਮਰ ਕਰ ਜਾਹੇ। ਤੇ ਉਹਨਾਂ ਨੇ ਆਪ ਤੇ ਭਵ ਸਾਗਰ ਤੋਂ ਤਰਨਾ ਕੀਤਾ, ਆਪ ਜੁੜ ਕਰਕੇ ਅਮਰ ਹੋਣਾ ਕੀਤਾ। ਹੋਰ ਵੀ ਕਈਆਂ ਨੂੰ ਸੰਸਾਰ ਤੋਂ ਅਮਰ ਕਰ ਦਿੱਤਾ ਹੈ। ਜਿਵੇਂ ਹਜ਼ੂਰ ਦਾ ਬਚਨ ਆਉਂਦਾ ਹੈ, ਆਪ ਜਪੈ ਅਵਰਹ ਨਾਮ ਜਪਾਵੈ। ਨਾਮ ਆਪ ਜਪਦੇ ਹੈ ਔਰ ਗੁਰਮੁਖ ਪਿਆਰੇ ਪਰਮੇਸ਼ਰ ਦੇ ਪਿਆਰੇ ਹੋਰ ਵੀ ਜੀਵਾਂ ਨੂੰ ਨਾਮ ਜਪਾ ਕਰਕੇ ਉਹਨਾਂ ਨੂੰ ਮੁਕਤ ਕਰ ਦਿੰਦੇ ਹਨ। ਸੰਸਾਰ ਤੋਂ ਉਹਨਾਂ ਨੂੰ ਅਮਰ ਪਦ ਵੀ ਪ੍ਰਾਪਤ ਕਰਵਾ ਦਿੰਦੇ ਹਨ। ਅਸੰਖ ਗਲ ਵੱਡ ਹੁੰਦਿਆਂ ਕਮਾਹੇ। ਸਾਧ ਸੰਗਤ ਜੀ ਤਿੰਨਾਂ ਗੁਰਮੁਖਾਂ ਨੇ ਜੋ ਵਾਹਿਗੁਰੂ ਦਾ ਜਾਪ ਕਰਨਾ ਕੀਤਾ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਦੇ ਰਹੇ ਹੈ, ਸਿੱਖੋ ਅਸੰਖ ਗਲ ਵੱਡ
ਹੱਤਿਆ ਕਮਾਹੇ। ਕਹਿੰਦੇ ਹਨ ਕਿ ਜਿਸ ਕਰਕੇ ਹੱਤਿਆ ਹੁੰਦੀ ਹੈ ਨਾ, ਪਾਪ ਕਰਮ ਹੁੰਦੇ ਹੈ, ਤਿੰਨਾਂ ਗੁਰਮੁਖ ਪਿਆਰਿਆਂ ਨੇ ਉਹਦਾ ਗਲ ਵੱਢ ਦੇਣਾ ਕੀਤਾ, ਹੱਤਿਆ ਦਾ ਗਲ ਵੱਢ ਦਿੱਤਾ ਹੈ। ਭਾਵ ਥੋੜ੍ਹਾ ਜਿੰਨਾ ਵੀ ਮਨ ਦੇ ਵਿੱਚ ਜਿਹੜਾ ਬੁਰਾ ਫੁਰਨਾ ਸੀ ਨਾ, ਉਹ ਆਉਣ ਨਹੀਂ ਦੇਣਾ ਕੀਤਾ, ਜਿਸ ਕਰਕੇ ਕਿਸੇ ਦਾ ਹਿਰਦਾ ਦੁਖਦਾ। ਇਹ ਵੀ ਇੱਕ ਹੱਤਿਆ ਹੈ। ਜੋ ਕਬੋਲ ਕਰਕੇ ਕਿਸੇ ਦਾ ਹਿਰਦਾ ਦੁਖਾ ਦੇਣਾ ਵੀ ਇੱਕ ਹੱਤਿਆ ਹੈ। ਪਾਪ ਕਰਮ ਕਰਨ ਦੇ ਵਾਸਤੇ ਮਨ ਵਿੱਚ ਬੁਰਾ ਫੁਰਨਾ, ਸਾਧ ਸੰਗਤ ਉਹਨੂੰ ਸ਼ਬਦ ਰੂਪੀ ਖੰਡੇ ਦੇ ਨਾਲ ਕੱਢ ਦੇਣਾ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ, ਉਹਨਾਂ ਨੇ ਵਿਚਾਰ ਰੂਪੀ ਤਲਵਾਰ ਲੈ ਕਰਕੇ ਇਹਨਾਂ ਨੂੰ ਕੱਟ ਦੇਣਾ ਕੀਤਾ। ਜਿਨ੍ਹਾਂ ਬੁਰੇ ਫੁਰਨਿਆਂ ਦੇ ਕਰਕੇ ਜੀਵ ਦੇ ਕੋਲੋਂ ਹੱਤਿਆ ਹੁੰਦੀ ਹੈ, ਜੋ ਵਾਹਿਗੁਰੂ ਦਾ ਜਾਪ ਕਰਦੇ ਉਹਨਾਂ ਨੇ ਹੱਤਿਆ ਨੂੰ ਕੱਟ ਵੱਢ ਦੇਣਾ ਕੀਤਾ ਹੈ। ਅਸੰਖ ਪਾਪੀ ਪਾਪ ਕਰ ਜਾਹੇ। ਔਰ ਜਿਨ੍ਹਾਂ ਨੇ ਪਰਮਾਤਮਾ ਦਾ ਜਾਪ ਕੀਤਾ, ਸਤਿਗੁਰੂ ਜੀ ਫਰਮਾਉਂਦੇ ਹੈ, ਪਾ ਨਾਮ ਹੈ ਪ੍ਰਾਪਤੀ ਦਾ ਤੇ ਪੀ ਨਾਮ ਹੈ ਪਤੀ ਦਾ। ਪਤੀ ਪਰਮੇਸ਼ਰ ਦੀ ਤਿੰਨਾਂ ਗੁਰਮੁਖਾਂ ਨੇ ਪ੍ਰਾਪਤੀ ਕਰ ਲਈ, ਜਿਨ੍ਹਾਂ ਨੇ ਵਾਹਿਗੁਰੂ ਦਾ ਜਾਪ ਕੀਤਾ ਹੈ। ਪਾਪ ਕਰ ਜਾਹੇ, ਪੱਪੇ ਨੂੰ ਕੰਨਾਂ ਦੇ ਇੱਥੇ ਪੱਪੇ ਨੂੰ ਔਂਕੜੇ ਹੈ। ਪਾਪ ਔਂਕੜ ਦੇ ਵਿੱਚੋਂ ਵਿਆਕਰਨ ਦੇ ਅਨੁਸਾਰ ਊੜੇ ਦਾ ਸਾਧ ਸੰਗਤ ਜੀ ਆਵਾਜ਼ ਲੈਣੀ ਹੈ। ਉੱਕਰ ਪਾਪ, ਉਹਨਾਂ ਦੇ ਪਾਪ ਕਰਮ ਸਾਰੇ ਹੀ ਉੱਕਰ ਜਾਣਾ ਕੀਤੇ ਹੈ। ਸਾਰੇ ਹੀ ਜਿਹੜੇ ਕੀਤੇ ਹੋਏ ਜਨਮਾਂ ਜਨਮਾਂਤਰਾਂ ਦੇ ਪਾਪ ਕਰਮ ਸਾਡਾ, ਜਿਵੇਂ ਸਾਧ ਸੰਗਤ ਜੀ ਜੋ ਦੀਵਾਰ ਦੇ ਉੱਪਰ ਜਿਵੇਂ ਸੰਗ ਮਰਮਰ ਦੇ ਉੱਪਰ ਅੱਖਰ ਲਿਖੇ ਹੁੰਦੇ ਹਨ ਕਾਲੀ ਸਿਆਹੀ ਦੇ ਨਾਲ, ਉਹ ਉੱਗਰ ਜਾਂਦੇ ਹੈ, ਲਿਖੇ ਹੋਏ ਸਾਹਮਣੇ ਉੱਪਰ ਜਾਂਦੇ ਹੈ। ਇਸ ਪ੍ਰਕਾਰ ਹਜ਼ੂਰ ਕਹਿੰਦੇ ਹਨ, ਜਿਨ੍ਹਾਂ ਨੇ ਵਾਹਿਗੁਰੂ ਦਾ ਜਾਪ ਕੀਤਾ, ਉਹਨਾਂ ਦੇ ਪਾਪ ਕਰਮ ਜਨਮਾਂ ਜਨਮਾਂਤਰਾਂ ਦੇ ਉੱਗਰ ਜਾਣਾ ਕੀਤੇ ਹੈ। ਉਹ ਨਸ਼ਟ ਹੋ ਗਏ ਪਾਪ ਕਰਮ, ਜਿਨ੍ਹਾਂ ਨੇ ਪੀ ਪਤੀ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ। ਇਸ ਪ੍ਰਕਾਰ ਹਜ਼ੂਰ ਨੇ ਫਰਮਾਨ ਕੀਤਾ, ਅਸੰਖ ਪਾਪੀ ਪਾਪ ਕਰ ਜਾਹੇ। ਜਿਨ੍ਹਾਂ ਨੇ ਅਣਗਿਣਤ ਸਰੂਪ ਵਾਹਿਗੁਰੂ ਦਾ ਜਾਪ ਕੀਤਾ, ਉਹਨਾਂ ਦੇ ਬੁਰੇ ਕਰਮ ਵੀ ਚਲੇ ਗਏ ਹੈ, ਤੇ ਇਹਨਾਂ ਨੇ ਵਾਹਿਗੁਰੂ ਦੇ ਸਰੂਪ ਨੂੰ ਪ੍ਰਾਪਤ ਕਰ ਲੈਣਾ ਕੀਤਾ ਹੈ। ਸੰਤ ਕੂੜਿਆਰ ਕੂੜੇ ਫਿਰਾਹੇ। ਸਾਧ ਸੰਗਤ ਜੀ, ਕੂੜੇ ਕੀ ਹਨ ਇਹ ਵਿਕਾਰ, ਕੂੜੇ ਕੀ ਹਨ ਦੁਨੀਆ ਦੇ ਮਾਇਆ ਦੇ ਧਨ ਪਦਾਰਥ, ਕੂੜੇ ਕੀ ਹਨ ਜਿਹੜੇ ਸੰਸਾਰ ਦੇ ਝੂਠੇ ਜੀਵ ਸਵਾਰਥੀ ਹੈ, ਜਿਹੜੇ ਸੁੱਖ ਦੇ ਸਮੇਂ ਆ ਕੇ ਨੇੜੇ ਟੋਕੇ ਬੈਠਦੇ ਹੈ, ਤੇ ਜਦੋਂ ਵੇਖਿਆ ਕਿ ਹੁਣ ਦੁਖੀ ਹੈ, ਫਿਰ ਤੇ ਸਾਧ ਸੰਗਤ ਜੀ ਉਹ ਤਾਂ ਸਾਧ ਛੱਡ ਕੇ ਹੀ ਭੱਜ ਜਾਂਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ, ਜਿਨ੍ਹਾਂ ਨੇ ਵਾਹਿਗੁਰੂ ਦਾ ਜਾਪ ਕੀਤਾ, ਅਸੰਖ ਕੂੜਿਆਰ ਕੂੜੇ ਫਿਰਾਹੇ। ਉਹਨਾਂ ਕੂੜੇ ਝੂਠੇ ਪਦਾਰਥਾਂ ਦੇ ਵੱਲ ਉਹਨਾਂ ਨੇ ਫਿਰ ਜਾਣਾ ਕੀਤਾ। ਜਿਨ੍ਹਾਂ ਨੇ ਪਰਮੇਸ਼ਰ ਦਾ ਜਾਪ ਕੀਤਾ ਹੈ, ਫਿਰ ਕੂੜੇ ਫਿਰਾਹੇ, ਝੂਠੇ ਵਿਸ਼ਿਆਂ ਵਿਕਾਰਾਂ ਦੇ ਵੱਲ ਉਹਨਾਂ ਨੇ ਮਨ ਫੇਰ ਲੈਣਾ ਕੀਤਾ। ਜਿਨ੍ਹਾਂ ਨੇ ਪਰਮੇਸ਼ਰ ਦਾ ਜਾਪ ਕੀਤਾ, ਤੇ ਝੂਠੇ ਜਿਹੜੇ ਸਵਾਰਥੀ ਮਿੱਤਰ ਹੈ, ਉਹਨਾਂ ਦੇ ਵੱਲੋਂ ਵੀ ਉਹਨਾਂ ਦਾ ਮਨ ਫਿਰ ਗਿਆ। ਉਹਨਾਂ ਨੂੰ ਸੋਝੀ ਆ ਗਈ ਪਰਮੇਸ਼ਰ ਦਾ ਜਾਪ ਕਰ ਕਰਕੇ ਕਿ ਇਹ ਤਾਂ ਸਵਾਰਥੀ ਹੈ, ਇਹ ਤਾਂ ਕੇਵਲ ਲੋੜਦੇ ਹੀ ਮਿੱਤਰ ਹਨ। ਔਕੜ ਦੇ ਸਮੇਂ ਤਾਂ ਮੇਰੇ ਪਰਮੇਸ਼ਰ ਦੇ ਮੇਰੇ ਸਹਾਇਕ ਹੋਣਾ, ਪਰਮੇਸ਼ਰ ਦੇ ਨਾਮ ਨੇ ਹੀ ਮੇਰੀ ਸਹਾਇਤਾ ਕਰਨੀ ਹੈ। ਜਿਨ੍ਹਾਂ ਨੇ ਗੁਰਮਤਿ ਨੂੰ ਧਾਰ ਕੇ ਵਾਹਿਗੁਰੂ ਦਾ ਜਾਪ ਕੀਤਾ, ਉਹਨਾਂ ਨੂੰ ਫਿਰ ਸੋਝੀ ਆ ਗਈ ਹੈ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਾਹੂੰ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾੜਿਤ, ਕੋ ਨਾ ਆਵਤ ਨੇਰੈ। ਤਿੰਨਾਂ ਗੁਰਮੁਖਾਂ ਨੂੰ ਸੋਝੀ ਆ ਗਈ, ਗਿਆਤ ਪ੍ਰਾਪਤ ਹੋ ਗਈ, ਜਿਨ੍ਹਾਂ ਨੇ ਵਾਹਿਗੁਰੂ ਦਾ ਜਾਪ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ, ਕੂੜੇ ਫਰਾਹੇ, ਉਹਨਾਂ ਨੇ ਝੂਠੇ ਪਦਾਰਥਾਂ ਵੱਲੋਂ, ਝੂਠੇ ਸੰਬੰਧੀਆਂ ਦੇ ਵੱਲੋਂ, ਫਿਰ ਝੂਠੇ ਵਿਕਾਰਾਂ ਦੇ ਵੱਲੋਂ ਆਪਣੇ ਮਨ ਨੂੰ ਫੇਰ ਲਿਆ ਹੈ। ਅਸੰਖ ਮਲੇਸ਼ ਮਾਲ ਭਖ ਖਾਹੇ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਨ੍ਹਾਂ ਨੇ ਵਾਹਿਗੁਰੂ ਦਾ ਜਾਪ ਕੀਤਾ, ਤਿੰਨਾਂ ਨੇ ਸਾਧ ਸੰਗਤ ਜੀ ਮਲ ਏਸ਼, ਮਲੀਨਤਾਈ ਵਾਲੀ ਜਿਹੜੀ ਇੱਛਾ ਹੈ ਨਾ, ਸੰਸਾਰ ਦੇ ਝੂਠੇ ਪਦਾਰਥਾਂ ਦੀ, ਮਾਇਆ ਦੀ, ਪਰਾਏ ਰੂਪਾਂ ਨੂੰ ਤੱਕਣ ਦੀ, ਜਾਂ ਫਿਰ ਵਿਭਚਾਰ ਕਰਨ ਦੀ ਇੱਛਾ ਹੈ, ਕੁਕਰਮ ਕਰਨ ਦੀ ਇੱਛਾ, ਇਹ ਸਾਰੀ ਮਲੀਨਤਾਈਆਂ ਭਰੀ ਇੱਛਾਵਾਂ ਹਨ। ਸ਼ੁੱਧ ਇੱਛਾ ਉਹ ਹੈ ਪਰਮਾਤਮਾ ਦੀ ਬੰਦਗੀ ਕਰਨੀ, ਰੱਬ ਤੋਂ ਦਾਤ ਮੰਗਣੀ, ਪਰਮੇਸ਼ਰ ਦਾ ਨਾਮ ਦੀ ਦਾਤ, ਸਤ ਸੰਗਤ ਦੀ ਦਾਤ ਮੰਗਣੀ, ਵਾਹਿਗੁਰੂ ਦੇ ਦੀਦਾਰ ਕਰਨੇ ਦੀ ਦਾਤ ਮੰਗਣੀ, ਮਨ ਇੱਛਾ ਰੱਖਣੀ। ਇਹ ਸਾਧ ਸੰਗਤ ਜੀ ਸ਼ੁਭ ਇੱਛਾ ਹੈ। ਇੱਛਾ ਵੀ ਕਈ ਪ੍ਰਕਾਰ ਦੀਆਂ ਹੁੰਦੀਆਂ ਨੇ।
ਇਸ ਪ੍ਰਕਾਰ ਹਜੂਰ ਕਹਿੰਦੇ ਫਿਰ ਇਹ ਪੰਕਤੀ ਪੜੋ। ਅਸੰਖ ਮਲੇਸ਼ ਮਾਲ ਭਾਖ ਖਾਹੇ। ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜਾਪ ਕੀਤਾ, ਤਿਨਾਂ ਨੇ ਸਾਧ ਸੰਗਤ ਜੀ ਮਲ ਕਹਿੰਦੇ ਨੇ ਮਲੀਨਤਾਈ ਨੂੰ, ਕੀਤੇ ਹੋਏ ਬੁਰੇ ਕਰਮਾਂ ਦੀ ਮਲੀਨਤਾਈ ਦਾ ਪਖੰਡ ਕਰ ਦਿੱਤਾ ਹੈ। ਤਿਨਾਂ ਨੇ ਕੀਤੇ ਹੋਏ ਪਾਪ ਕਰਮਾਂ ਦੀ ਮਲੀਨਤਾਈ ਦਾ ਪਖੰਡ ਕਰ ਦਿੱਤਾ, ਮਿਟਾ ਦਿੱਤਾ, ਨੂੰ ਖਤਮ ਹੀ ਕਰ ਦਿੱਤਾ ਵਾਹਿਗੁਰੂ ਦਾ ਜਾਪ ਕਰ ਕਰਕੇ। ਕਿਉਂਕਿ ਹਜੂਰ ਕਹਿੰਦੇ ਹਨ ਗੁਣ ਗਾਵਤ ਤੇਰੀ ਪੁੱਤਰ ਸੁਮੈਲ। ਹੇ ਜੀਵ, ਜਿਵੇਂ ਜਿਵੇਂ ਪਰਮਾਤਮਾ ਦੇ ਗੁਣ ਗਾਏ ਜਾਵੇਂਗਾ, ਤਿਵੇਂ ਤਿਵੇਂ ਤੇਰੇ ਅੰਦਰ ਦੀ ਮਲੀਨਤਾ ਦੂਰ ਹੁੰਦੀ ਜਾਵੇਗੀ। ਪਰਮੇਸ਼ਰ ਦਾ ਸਿਮਰਨ ਕਰਨੇ ਕਰਕੇ ਸਭ ਮਲੀਨਤਾਈਆਂ ਦੂਰ ਹੋ ਜਾਂਦੀਆਂ ਹਨ। ਅਵਿਦਿਆ ਦੀ ਮਲੀਨਤਾਈ, ਪਾਪ ਕਰਮਾਂ ਦੀ, ਅਗਿਆਨ ਦੀ ਸਭ ਦੂਰ ਹੋ ਜਾਂਦੀਆਂ ਨੇ ਜੇ ਭਾਵਨਾ ਦੇ ਨਾਲ ਵਾਹਿਗੁਰੂ ਦਾ ਜਾਪ ਕਰੇ। ਅਸੰਖ ਨਿੰਦਕ ਸਿਰ ਕਰਹਿ ਭਾਰ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਜਿਨ੍ਹਾਂ ਨੇ ਵਾਹਿਗੁਰੂ ਦੇ ਸਰੂਪ ਨੂੰ ਭਾਲ ਲਿਆ ਹੈ ਨਾ, ਭਾਰ ਨਾਮ ਹੈ ਭਾਲਣ ਦਾ। ਵਾਹਿਗੁਰੂ 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 ਜਪ ਕਰਕੇ ਜਿਨ੍ਹਾਂ ਨੇ ਪਰਮੇਸ਼ਰ ਦਾ ਸਿਮਰਨ ਕਰ ਕਰਕੇ ਪਰਮਾਤਮਾ ਦੇ ਸਰੂਪ ਦੀ ਭਾਲ ਕਰ ਲਈ ਹੈ ਕਿ ਪਰਮਾਤਮਾ ਸਾਡੇ ਹਿਰਦੇ ਘਰ ਦੇ ਅੰਦਰ ਹੈ, ਪਰਮੇਸ਼ਰ ਸਾਡੇ ਹਿਰਦੇ ਦੇ ਅੰਦਰ ਹੀ ਵਿਆਪਕ ਹੈ। ਤਿਨਾਂ ਨੇ ਬਾਹਰ ਮੁਖੀ ਛੱਡ ਕੇ ਅੰਤਰਮੁਖੀ ਹੋ ਕਰਕੇ ਪਰਮੇਸ਼ਰ ਦੇ ਸਰੂਪ ਦੀ ਭਾਲ ਕਰ ਲਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਿੰਦਕ ਕਰਹਿ, ਉਹਨਾਂ ਨੇ ਨਿੰਦਿਆ ਨੂੰ ਪਾਸੇ ਕਰ ਦਿੱਤਾ ਹੈ। ਉਹ ਕਦੇ ਨਿੰਦਿਆ ਨਹੀਂ ਕਿਸੇ ਦੀ ਕਰਦੇ, ਨਿੰਦਿਆ ਤਾਂ ਕੀ ਕਰਨੀ, ਕਿਸੇ ਦਾ ਬੁਰਾ ਵੀ ਨਹੀਂ ਸੋਚਦੇ, ਉਹ ਭਲਾ ਹੀ ਕਰਦੇ। ਉਹ ਪਰਉਪਕਾਰੀ ਬੰਦਗੀ ਕਰਨ ਵਾਲੇ ਸਤਿਪੁਰਸ਼ ਹੋਇਆ ਕਰਦੇ ਆ, ਜਗਤ ਵਿੱਚ ਆਉਂਦੇ ਹੀ ਪਰਉਪਕਾਰ ਕਰਨ ਦੇ ਲਈ ਹੈ। ਅਸੰਖ ਨਿੰਦਕ ਸਿਰ ਕਰਹਿ ਭਾਰ। ਸਿਰ ਕਰਹਿ ਕਹਿੰਦੇ ਹਨ ਕਿ ਉਹਨੂੰ ਸਿਰੇ ਲਾ ਦਿੰਦੇ ਨਿੰਦਿਆ ਨੂੰ, ਇੱਕ ਪਾਸੇ ਕਰ ਦਿੰਦੇ ਹੈ। ਕਦੇ ਵੀ ਭਰਾਈ ਨਿੰਦਿਆ ਨਹੀਂ ਕਰਨਾ ਕਰਦੇ ਜੋ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਨਾਨਕ ਨੀਚ ਕਹਿ ਵਿਚਾਰ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਸਿੱਖੋ, ਇਹ ਜਿਹੜੇ ਨੀਚ ਨਿਮਰਤਾ ਵਾਲੇ ਆਪ ਜੀ ਨੂੰ ਵਿਚਾਰ ਕਥਨ ਕਰਕੇ ਦੱਸੇ ਆ। ਨੀਚ ਕਹਿੰਦੇ ਹਨ ਬੜੀ ਡੂੰਘਾਈ ਵਾਲੇ ਇਹ ਅਰਥ ਆਪ ਜੀ ਨੂੰ ਕਥਨ ਕਰਕੇ ਦੱਸੇ ਹਨ। ਮਾਰਿਆ ਨਾ ਜਾਵਾ ਏਕ ਵਾਰ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਫਰਮਾਨ ਕੀਤਾ, ਅਕਾਲ ਪੁਰਖ ਵਾਹਿਗੁਰੂ ਦੀ ਇੱਕ ਸ਼ਕਤੀ ਦਾ ਬਹੁਤੀ ਤਾਂ ਕਿ ਇੱਕ ਵਾਲ ਇੱਕ ਰੋਮ ਜਿੰਨਾ ਵੀ ਕੋਈ ਕਥਨ ਨਹੀਂ ਕਰ ਸਕਦਾ। ਪਰਮਾਤਮਾ ਦੀ ਸ਼ਕਤੀ ਦਾ ਕਿੰਨੀ ਕੁ ਪਰਮਾਤਮਾ ਆਪ ਦੇ ਵਿੱਚ ਸ਼ਕਤੀ ਹੈ। ਇਹ ਪਰਮਾਤਮਾ ਆਪ ਦੇ ਇੱਕ ਰੋਮ ਜਿੰਨੀ ਸ਼ਕਤੀ ਦਾ ਵੀ ਕੋਈ ਕਥਨ ਨਹੀਂ ਕਰ ਸਕਦਾ। ਜੋ ਤੁਧ ਭਾਵੈ ਸਾਈ ਭਲੀ ਕਾਰ। ਵਾਰਿਆ ਨਾ ਜਾਵਾ ਏਕ ਵਾਰ। ਜਿਨ੍ਹਾਂ ਨੇ ਵਾਹਿਗੁਰੂ ਦਾ ਜਾਪ ਕੀਤਾ, ਪਰਮੇਸ਼ਰ ਨੇ ਕਿੰਨੀ ਉਹਨਾਂ ਨੂੰ ਆਤਮਿਕ ਸ਼ਕਤੀ ਬਖਸ਼ੀ ਹੈ, ਇੱਕ ਰੋਮ ਮਾਤਰ ਵੀ ਕੋਈ ਕਥਨ ਨਹੀਂ ਕੀਤਾ ਜਾ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰੀਏ, ਕਿ ਪਰਮਾਤਮਾ ਜਿਵੇਂ ਆਪ ਜੀ ਨੂੰ ਭਾਵਦਾ ਤਿਵੇਂ ਭਲੀ ਕਾਰ ਸੀ, ਜਿਵੇਂ ਭਾ ਰਿਹਾ ਮਹਾਰਾਜ ਤਿਵੇਂ ਹੁਣ ਭਲੀ ਕਾਰ ਹੈ, ਜਿਵੇਂ ਆਉਣ ਵਾਲੇ ਸਮੇਂ ਵਿੱਚ ਭਾਵੇਗਾ ਤਿਵੇਂ ਹੋਵੇਗਾ, ਉਹ ਭਲੀ ਕਾਰ ਹੋਵੇਗੀ। ਤੂੰ ਸਦਾ ਸਲਾਮਤ ਨਿਰੰਕਾਰ। ਕਿਉਂਕਿ ਪਰਮਾਤਮਾ ਤੋਂ ਸਦੀਵੀ ਕਾਲ ਵਾਸਤੇ ਸਲਾਮਤ ਸੱਚਾ ਸਰੂਪ ਹੈ। ਮਹਾਰਾਜ ਭੂਤ ਭਵਿੱਖਤ ਵਰਤਮਾਨ ਤਿੰਨਾਂ ਸਮਿਆਂ ਵਿੱਚ ਆਪ ਜੀ ਦਾ ਸਲਾਮਤ ਸਰੂਪ ਹੈ। ਐਸਾ ਪਰਮੇਸ਼ਰ ਆਪ ਜੀ ਦਾ ਸਰੂਪ ਹੈ। ਗਰੀਬਨਵਾਜ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਮਹਾਰਾਜ ਕਿਰਪਾ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ। ਸਤਿਗੁਰੂ ਜੀ ਦੇ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਮਸੀ ਸ੍ਰਿਸ਼ਟੀ ਦੇ ਬਾਬਤ ਕਥਨ ਕੀਤਾ ਹੈ। ਗਰੀਬਨਵਾਜ ਸਤਿਗੁਰੂ ਜੀ ਸੋਝੀ ਬਖਸ਼ਿਸ਼ ਕਰਨ। ਅੱਗੇ ਜਿਵੇਂ ਮਹਾਰਾਜ ਕਿਰਪਾ ਕਰਨਗੇ ਕੱਲ੍ਹ ਦੇ ਦੀਵਾਨਾ ਵੀ ਸਰਵਣ ਕਰਾਂਗੇ ਜੀ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਬਖਸ਼ਿਸ਼ ਕਰਨੀ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ
ਸਲਾਮਤ